ਚੜ੍ਹਦਾ ਪੰਜਾਬ ਤੇ ਲਹਿੰਦਾ ਪੰਜਾਬ, ਉਹ ਇੱਕ ਮੈਂ ਹੋ ਜਾਏ ਕਹਿੰਦਾ ਪੰਜਾਬ। ਓਏ ਚੜ੍ਹਦਾ ਪੰਜਾਬ ਤੇ ਲਹਿੰਦਾ ਪੰਜਾਬ, ਉਹ ਇੱਕ ਮੈਂ ਹੋ ਜਾਏ ਕਹਿੰਦਾ ਪੰਜਾਬ। ਰਾਵੀ ਤੇ ਚਨਾ ਉਹ ਦੋਵੇਂ ਭੈਣ ਤੇ ਭਰਾ, ਉਹ ਰੋਂਦੇ ਰਹਿੰਦੇ ਜਦੋਂ ਦੇ ਹੋਏ ਨੇ ਜੁਦਾ। ਮੈਂ ਅਕਸਰ ਕਹਿੰਦਾ ਹੁੰਦਾ ਕਿ ਮੇਰੇ ਦੇਸ਼ ਤੇ ਮਾਲਕਾ ਨਾ ਉਤਰੇ ਕਦੀ ਅਜ਼ਾਬ। ਤੇਰਾ ਵਸੇ ਸੋਹਣਾ ਕਾਬਾ, ਸਾਡਾ ਵਸਦਾ ਰਹੇ ਪੰਜਾਬ। ਸ਼ੇਰ ਸੀ ਕਿ ਮੱਖਣ ਜੱਟਾ ਵਧੀ ਦੇ ਲੱਖ ਦਾਰੂ, ਕੌਣ ਟੋਰਦਾ ਈ ਸਾਵਾਂ ਮੁੱਕਿਆਂ ਨੂੰ। ਸਾਵਾਂ ਮੁੱਕਿਆਂ ਭੇਤ ਉਹਨਾਂ ਦਾ ਇੱਕ ਦਿਨ ਖੁੱਲ ਜਾਣਾ ਜਿਹੜੇ ਤੀਰ ਬਣਾਉਂਦੇ ਆ ਤੁੱਕਿਆਂ ਨੂੰ। ਤੁੱਕਿਆਂ ਨੂੰ ਭੇਤ ਉਹਨਾਂ ਦਾ ਇੱਕ ਦਿਨ ਖੁੱਲ ਜਾਣਾ ਜਿਹੜੇ ਤੀਰ ਬਣਾਉਂਦੇ ਆ ਤੁੱਕਿਆਂ ਨੂੰ। ਤੇ ਮੱਖਣ ਜੱਟਾ ਉਹ ਵਧੀ ਦੇ ਲੱਖ ਦਾਰੂ, ਕੌਣ ਟੋਰਦਾ ਈ ਸਾਵਾਂ ਮੁੱਕਿਆਂ ਨੂੰ। ਉਹ ਇਤਬਾਰ ਕੀ ਕਰੀਏ ਸਾਵਾਂ ਤੇ, ਉਹ ਇਹਨਾਂ ਯੂਸਫ ਖੂਹ ਵਿੱਚ ਸੁੱਟਿਆ ਸੀ, ਕਿਵੇਂ ਕਰੀਏ ਮਾਣ ਭਰਾਵਾਂ ਤੇ। ਹਾਏ 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 ਇਹਨਾਂ ਯੂਸਫ ਖੂਹ 'ਚ ਸਿੱਟਿਆ ਸੀ, ਵਿੱਚ ਸੁੱਟਿਆ ਸੀ, ਉਹ ਕਿਵੇਂ ਕਰੀਏ ਮਾਣ ਭਰਾਵਾਂ ਤੇ ਉਹ ਕਦੀ ਵੀ ਕੰਡੇ ਲੱਗਦੇ ਨਹੀਂ। ਉਹ ਜਿਹੜੇ ਬਹੁਤੀਆਂ ਰਹਿਣ ਸਲਾਵਾਂ ਤੇ ਉਹ ਕਦੀ ਮੈਦਾਨ ਨਹੀਂ ਜਿੱਤ ਸਕਦੇ। ਉਹ ਜਿਹੜੇ ਲੜਨ ਬਗਾਨੀਆਂ ਬਾਹਾਂ ਤੇ, ਓਏ ਪੁੱਤਰ ਜੰਮਦਾ ਰੱਖੀਏ ਵਿੱਚ ਕਬਜ਼ੇ। ਕਦੀ ਧੀ ਨੂੰ ਲਾੜ ਲੜਾਈਏ ਨਾ, ਉਹ ਭਾਈ ਹੋਣ ਤੇ ਵੈਰ ਵਿਆਜ ਲਈਏ, ਨਹੀਂ ਤੇ ਸੁੱਤੀਆਂ ਕਲਾਂ 'ਚ ਗਾਈਏ ਨਾ। ਹਾਏ 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 ਤੇ ਜੇ ਆਪ ਗਰੀਬ ਕੰਗਾਲ ਹੋਈਏ, ਉਹ ਪੱਗ ਬਾਦਸ਼ਾਹ ਨਾਲ ਵਟਾਈਏ ਨਾ, ਤੇ ਕੱਚੇ ਦੁੱਧ ਤੇ ਆਉਂਦੀਆਂ ਸੀ ਜੋ ਉਹ ਮਲਾਈਆਂ ਜਾਂਦੀਆਂ ਰਹੀਆਂ। ਉਹ ਘੋਲ ਤੇ ਕੌਡੀ ਖੇਡਣੋਂ ਗਏ, ਹੁਣ ਲੁਕਣ ਮਚਾਈਆਂ ਜਾਂਦੀਆਂ ਰਹੀਆਂ। ਜਿਹੜੀਆਂ ਘੱਗਰੇ ਪਾਉਂਦੀਆਂ ਸੀ ਉਹ ਬੁੱਢੀਆਂ ਮਾਈਆਂ ਜਾਂਦੀਆਂ ਰਹੀਆਂ। ਮੱਖਣ ਜੱਟਾ ਤੂੰ ਗੱਲ ਮੁਕਾ ਸਜਣਾ, ਮੂੰਹ ਆਈ ਗੱਲ ਕਦੀ ਰੁਕਦੀ ਨਹੀਂ। ਤੇ ਮੱਖਣ ਜੱਟਾ ਬੰਦਾ ਮੁੱਕ ਜਾਂਦਾ, ਇਹ ਗੱਲ ਕਦੀ ਵੀ ਮੁੱਕਦੀ ਗੱਲ ਨਹੀਂ ਮੁੱਕਦੀ। ਹਾਂਜੀ ਅਸਲਾਮ ਵਾਲੇਕੁਮ ਜੀ, ਕੀ ਹਾਲ ਚਾਲ ਆ? ਉਮੀਦ ਕਰਦੇ ਆ ਵਧੀਆ ਹੋਵੋਗੇ, ਖੈਰੀਅਤ ਨਾਲ ਹੋਵੋਗੇ। ਵੈਲਕਮ ਅੱਜ ਦੇ ਨਵੇਂ ਵਲੌਗ ਦੇ ਵਿੱਚ, ਸਵਾਗਤ ਆ ਜੀ ਆਇਆਂ ਨੂੰ ਆਖਦੇ ਤੁਹਾਨੂੰ ਅੱਜ ਦੇ ਨਵੇਂ ਵਲੌਗ 'ਚ। ਤੇ ਅੱਜ ਦਾ ਵਲੌਗ ਤੁਰੇ ਫੇਰੇ ਤੋਂ ਹਟ ਕੇ ਆ, ਕਹਿ ਲਓ ਕਿ ਅੱਜ ਇੱਕ ਬੜੀ ਮੁਹੱਜ਼ਬਾਨਾ ਜਾਂ ਬੜੀਆਂ ਸੁੱਚੀਆਂ ਤਾਂ ਸੋਹਣੀਆਂ ਗੱਲਾਂ ਹੋਣਗੀਆਂ ਅੱਜ ਦੇ ਵਲੌਗ 'ਚ। ਤੁਸੀਂ ਵੇਖ ਸਕਦੇ ਮੈਂ ਅੱਜ ਬੜੇ ਸਕੂਨ ਨਾਲ ਬੈਠਾ, ਮੈਂ ਭੱਜਾ ਫਿਰਦਾ ਨਹੀਂ ਪਿਆ, ਤਾਂ ਕਰਕੇ ਅੱਜ ਦਾ ਜਿਹੜਾ ਵਲੌਗ, ਅੱਜ ਦੀ ਜਿਹੜੀ ਵੀਡੀਓ ਆ ਬੜੀ ਸੋਹਣੀ, ਤਾਂ ਇੱਕ ਤੁਸੀਂ ਕਹਿ ਸਕਦੇ ਆ ਕਿ ਬੜੀ ਮੀਨਿੰਗਫੁਲ ਹੋਣ ਵਾਲੀ ਆ। ਸੋ ਤੁਸੀਂ ਹੋਪਫੁਲੀ ਇੰਜੋਏ ਕਰੋਗੇ। ਅੱਜ ਅਸੀਂ ਆਏ ਆ ਜੀ 46 12 'ਚ, 46 ਜ਼ਿਲ੍ਹਾ ਸਾਹੀਵਾਲ, ਤਹਿਸੀਲ ਚੀਚਾ ਵਤਨੀ, 46 12 ਪਿੰਡ ਆ ਸਾਡੇ ਲਾਗੇ, ਤਾਂ ਉੱਥੇ ਆਏ ਆ। ਸੋ ਅੱਜ ਅਸੀਂ ਮਿਲਣੇ ਆ ਜੀ ਮੱਖਣ ਜੱਟ ਸਾਹਿਬ ਨੂੰ, ਮੇਰੇ ਕਹਿ ਸਕਦੇ ਹੋ ਉਸਤਾਦ ਵੀ ਆ, ਮੇਰੇ ਸਾਰਾ ਕੁਛ ਹੀ ਆ। ਮੈਂ ਉਹਨਾਂ ਕੋਲ ਬੜਾ ਕੁਛ ਸਿੱਖਿਆ ਤੇ ਬੜਾ ਕੁਛ ਸੁਣਨ ਨੂੰ ਮਿਲਦਾ ਵੀ ਆ। ਸੋ ਅੱਜ ਗੱਲਾਂ ਬਾਤਾਂ ਹੋਣਗੀਆਂ ਉਹਨਾਂ ਦੇ ਨਾਲ, ਤਾਂ ਬਾਕੀ ਵਲੌਗ ਕਰਦੇ ਆ ਕੰਟੀਨਿਊ। ਆ ਜਾਓ। ਮੈਂ ਜਦੋਂ ਨਵਾਂ ਲਿਖਣ ਲੱਗਾ ਸੀ ਨਾ, ਤਾਂ ਮੈਂ ਪਹਿਲੀ ਵਾਰੀ ਇਹਨਾਂ ਨੂੰ ਚੈੱਕ ਕਰਾਉਣ ਆਇਆ ਸੀ ਕਿ ਮੈਂ ਲਿਖਿਆ ਸਹੀ ਆ। ਹਾਲਾਂਕਿ ਮੈਨੂੰ ਤਾਂ ਪਤਾ ਵੀ ਨਹੀਂ ਸੀ ਕਿ ਗਾਣੇ ਆ ਜਾਂ ਮੈਂ ਕੀ ਲਿਖਿਆ, ਤੇ ਮੈਨੂੰ ਇਹਨਾਂ ਨੇ ਦੱਸਿਆ ਸੀ ਕਿ ਭਾ ਗੀਤ ਲਿਖੀ ਜਾਂਦਾ ਹੈ। ਸੋ ਜੀ ਅਸਲਾਮ ਵਾਲੇਕੁਮ ਜੀ, ਸਭ ਤੋਂ ਪਹਿਲਾਂ ਵਾਲੇਕੁਮ ਅਸਲਾਮ। ਕੀ ਹਾਲ ਚਾਲ ਆ ਜੀ? ਅੱਲਾ ਦਾ ਸ਼ੁਕਰ ਆ ਜੀ, ਤੁਸੀਂ ਦੱਸੋ ਤੁਹਾਡੀ ਸਿਹਤ ਵੀ ਠੀਕ? ਬਹੁਤ ਵਧੀਆ, ਸ਼ੁਕਰ ਰੱਬ ਦਾ। ਤੁਹਾਨੂੰ ਵੇਖ ਲਿਆ ਹੁਣ ਤਾਂ ਥੋੜੇ ਅਸੀਂ ਸਹੀ ਹੋ ਗਏ। ਚਲੋ ਜੀ, ਬੜੀ ਮਿਹਰਬਾਨੀ। ਬੜਾ ਡੇਰਾਦਾਰੀ ਹੁੱਕਾ ਹੈ ਲਾ ਕੇ ਬੈਠੇ ਆ। ਹਾਂਜੀ, ਇਹ ਪੰਜਾਬ ਦੀ ਸ਼ਾਨ ਆ ਜੀ ਹੁੱਕਾ, ਮਹਿਫਲਾਂ ਦੀ ਸ਼ਾਨ ਆ, ਮਹਿਫਲਾਂ ਦੀ ਸ਼ਾਨ ਆ, ਬੈਠਕਾਂ ਦੀ ਸ਼ਾਨ ਆ। ਸਹੀ ਬਾਤ ਆ। ਹੋਰ ਤਬੀਅਤ ਸਿਹਤ ਵੱਲ? ਬਾਜ ਅੱਲਾ ਸ਼ੁਕਰ, ਬਿਲਕੁਲ ਖੈਰ ਆ ਜੀ। ਅਸੀਂ ਨਾ ਖਾਸ ਤੌਰ ਤੇ ਤੁਹਾਨੂੰ ਇੱਕ ਤਾਂ ਉਦਾਂ ਮਿਲਣ ਆਏ ਆ, ਬੜੀ ਮਿਹਰਬਾਨੀ। ਸੋ ਦੂਜੀ ਚੀਜ਼ ਇਹ ਸੀ, ਮੈਂ ਨਾ ਬੜੀ ਦੇਰ ਤੋਂ ਖੁਆਇਸ਼ਮੰਦ ਸੀ। ਹਾਂਜੀ, ਕਾਫੀ ਦਿਨਾਂ ਤੋਂ ਆਪਣਾ ਹੋ ਰਿਹਾ। ਹਾਂ, ਮੈਂ ਤੁਹਾਨੂੰ ਕਹਿੰਦਾ ਸੀ ਵੀ ਆ ਜਾਓ ਆ ਜਾਓ ਆ ਜਾਓ, ਫਿਰ ਤੁਸੀਂ ਕਹਿੰਦੇ ਤੁਸੀਂ ਆ ਜਾਓ, ਤਾਂ ਹਿਸਾਬਾ ਕਿਤਾਬਾ ਲੱਗਦਾ ਨਹੀਂ ਸੀ ਆਪਣਾ। ਤੇ ਹੁਣ ਗੱਲ ਬਸ ਇੰਨੀ ਕੀ ਆ ਕਿ ਅਸੀਂ ਬੈਠੇ ਆ, ਤਾਂ ਅਸੀਂ ਕੁਝ ਸਾਨੂੰ ਸੁਣਾਓ। ਅੱਜ ਅਸੀਂ ਕੁਝ ਸੁਣਨਾ। ਚੜ੍ਹਦਾ ਪੰਜਾਬ ਤੇ ਲਹਿੰਦਾ ਪੰਜਾਬ, ਕਿਉਂਕਿ ਤੁਸੀਂ ਪੰਜਾਬ ਨੂੰ ਲੈ ਕੇ ਟੁਰੇ ਆ। ਹਾਂ, ਤੁਸੀਂ ਪੰਜਾਬ ਦੇ ਪਿੰਡਾਂ 'ਚ ਜਾ ਰਹੇ ਆ। ਹਾਂਜੀ। ਜਦੋਂ ਕਿ ਤੁਹਾਨੂੰ ਯਾਦ ਹੋਵੇਗਾ, ਮੈਂ ਤੁਹਾਨੂੰ ਬੜੀ ਦੇਰ ਦਾ ਕਹਿੰਦਾ ਸੀ ਕਿ ਪੰਜਾਬੀ ਵਲਾਗ ਬਣਾਓ, ਹਾਂ, ਲੇਕਿਨ ਤੁਸੀਂ ਉਹ ਇੰਸਟਾਗ੍ਰਾਮ ਜਾਂ ਟਿਕਟੌਕ ਜਾਂ ਉਧਰ ਇੱਧਰ ਸੀ, ਜਾਂ ਮੈਂ ਗਾਣੇ ਬਹੁਤੇ, ਜਾਂ ਤੁਸੀਂ ਗਾਣੇ ਜ਼ਿਆਦਾ ਲਿਖਦੇ ਸੀ। ਉਹ ਮੈਨੂੰ ਹਜੇ ਤੱਕ ਯਾਦ ਆ, ਜਦੋਂ ਜ਼ਾਹਦ ਭਾਈ ਲੈ ਕੇ ਆਏ ਸੀ ਤੁਹਾਡੀ ਕਿਤਾਬ ਕਾਪੀ ਪਹਿਲੀ ਵਾਰੀ, ਤੇ ਉਹ ਮੈਂ ਵੇਖ ਕੇ ਆਖਿਆ ਸੀ ਕਿ ਇਹਦੇ ਅੰਦਰ ਤੇ ਬੜਾ ਖਜ਼ਾਨਾ ਲੁਕਿਆ ਹੋਇਆ ਵਾ। ਹਾਂ, ਜੇ ਸ਼ਖਸ ਦੇ ਕਲਮਥਾਨੀ ਵੀ ਨਿਕਲੇ ਆ, ਹਾਂਜੀ, ਉਹਦੇ ਅੰਦਰ ਤੇ ਬੜੇ ਜੌਹਰ ਆ, ਉਹਨੂੰ ਤਾਂ ਥੋੜਾ ਜਿਹਾ ਨਖੇੜਿਆ ਜਾਵੇ, ਥੋੜਾ ਜਿਹਾ ਖੰਗਾਲਿਆ ਜਾਵੇ, ਤੇ ਬਹੁਤ ਕੁਝ ਪਿੱਛੋਂ ਲੱਭ ਸਕਦਾ ਵਾ। ਸਹੀ ਗੱਲ ਆ ਜੀ। ਤੇ ਉਹ ਤੁਹਾਡੇ ਅੰਕਲ ਜ਼ਾਹਦ ਭਾਈ, ਉਹਨਾਂ ਨਾਲ ਚੁੱਕੇ ਮੇਰਾ ਬੜਾ ਕਰੀਬੀ ਵਾਸਤਾ ਤਲਕ ਸੀ, ਬੜਾ ਪਿਆਰ ਸੀ ਉਹਨਾਂ ਦੇ ਨਾਲ, ਤੇ ਬੜੀ ਵਧੀਆ ਬੈਠਕਾਂ ਉਹਨਾਂ ਦੇ ਨਾਲ ਹੁੰਦੀਆਂ ਰਹੀਆਂ ਵਾ। ਉਹ ਡੇਅਰੀ ਵਾਲੇ ਜ਼ਮਾਨੇ 'ਚ, ਹਾਂਜੀ, ਉਹ ਅਕਸਰ ਸਾਡੀ ਬੈਠਕ ਹੁੰਦੀ ਰਹੀ ਆ ਜੀ, ਜਦੋਂ ਉਹਨਾਂ ਕੋਲ ਡੇਅਰੀ ਸੀ ਨਾ ਜੀ। ਹਾਂਜੀ, ਤੋਂ ਸ਼ਹਜ਼ਾਦ ਚੀਮਾ ਸਾਹਿਬ, ਚੌਧਰੀ ਸ਼ਹਜ਼ਾਦ ਚੀਮਾ ਸਾਹਿਬ, ਤੇ ਉਦੋਂ ਹਜੇ YouTube ਦਾ ਜ਼ਮਾਨਾ ਨਹੀਂ ਸੀ। ਨਹੀਂ, ਉਹ ਤਾਂ ਕਿਤਾਬਾਂ ਵਾਲਾ ਦੌਰ ਸੀ, ਉਹ ਕਿਤਾਬੀ ਦੌਰ ਸੀ, ਤੇ ਉਦੋਂ ਕਿਤਾਬਾਂ ਦੇ ਸਿਲਸਿਲੇ 'ਚ ਸਾਡੀ ਬੜੀ ਬੈਠਕ ਹੁੰਦੀ ਰਹੀ। ਮੈਂ ਸਰ ਜਦੋਂ ਛੋਟਾ ਸੀ ਨਾ, ਤਾਂ ਮੈਨੂੰ ਐਡਾ ਪੜ੍ਹਨਾ ਪੁੜਨਾ ਨਹੀਂ ਸੀ ਹੁੰਦਾ, ਮੈਨੂੰ ਤਾਂ ਸੁਣਨਾ ਵੀ ਨਹੀਂ ਸੀ ਹੁੰਦਾ। ਤਾਂ ਹੁਣ ਮਾੜਾ ਮੋਟਾ ਆਇਆ, ਮੈਂ ਹੈ ਨਾ ਹੁਣ ਤੁਹਾਡੀ ਉਦੋਂ ਕਿਤਾਬ ਪੜ੍ਹੀ ਸੀ,
ਜਿਹੜਾ ਉਹ ਜਿਹਦੇ ਵਿੱਚ ਕੁਝ ਗਜ਼ਲਾਂ ਸੀ, ਮੱਖਣ, ਹਾਂਜੀ ਪੰਜਾਬ ਦੇ ਹਵਾਲੇ ਨਾਲ ਬਹੁਤ ਚੀਜ਼ਾਂ ਸੀ, ਪੰਜਾਬੀ ਲਿਖੀ ਸੀ ਉਹ, ਹਾਂਜੀ। ਪੰਜਾਬ ਦਾ ਕਲਚਰ ਸੀ ਸਾਰਾ ਕਲਚਰ ਸੀ ਸਾਰਾ, ਸਹੀ ਗੱਲ ਆ ਜੀ। ਤੋਂ ਮੈਂ ਜਦੋਂ ਤੁਹਾਡਾ ਦੇਖਿਆ ਸੀ ਨਾ ਉਸ ਦੌਰ ਦੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਕਿ ਜਦੋਂ ਮੈਂ ਤੁਹਾਡੇ ਉਹ ਗੀਤ ਵੇਖੇ, ਹਾਂਜੀ ਹਾਂਜੀ, ਉਹ ਮੈਂ ਤੁਹਾਡੇ ਉਹ ਇੱਕ ਦੋ ਸ਼ੇਰ ਦੇਖੇ ਤੇ ਮੈਂ ਆਖਿਆ, ਮੈਂ ਕਿਹਾ ਇਹਦੇ ਚ ਬਹੁਤ ਕੁਝ ਲੁਕਿਆ ਹੋਇਆ ਵਾ ਏ ਬਹੁਤ ਥੈਂਕ ਤੇ ਯੂ। ਇਹਨਾਂ ਨੂੰ ਤੁਸੀਂ ਥੋੜਾ ਜਿਹਾ ਫ੍ਰੀ ਹੈਂਡ ਦਿਓ। ਉਹ ਅਸਲ 'ਚ ਆਏ ਵੀ ਇਸੇ ਸਿਲਸਿਲੇ 'ਚ ਸੀ ਮੈਂ ਤੁਹਾਨੂੰ ਦੱਸਦਾ ਕਿ ਮੈਂ ਲਿਖ ਰਿਹਾ ਸੀ ਵਾਵਾ ਕੋ 5-7 ਮਹੀਨਿਆਂ ਤੋਂ ਹੀ, ਜੀ ਜੀ ਤਾਂ ਮੈਨੂੰ ਨਾ ਇਦਾਂ ਹੀ ਅਚਾਨਕ ਬੈਠੇ ਬੈਠੇ ਮੈਂ ਚਾਚੂ ਦੇ ਸਾਹਮਣੇ ਨਾਂ ਲੈ ਦਿੱਤਾ ਜੀ ਜੀ ਵੀ ਮੈਂ ਲਿਖਦਾ। ਹਾਂਜੀ ਜੀ ਉਹ ਮੈਨੂੰ ਅੱਗੋਂ ਕਹਿਣ ਲੱਗ ਗਿਆ ਇਹ ਚੱਲ ਠੀਕ ਹੈ। ਇਹਦੇ ਨਾਲ ਮੈਂ ਮੱਝ ਨਹਾਉਣਾ ਸੀ, ਜੀ ਜੀ ਕਹਿੰਦੇ ਆਪਾਂ ਕਿਤੇ ਜਾਣਾ। ਜੀ ਜੀ ਮੈਂ ਕਿੱਥੇ? ਇਹ ਜਾਣਾ ਆਪਦਾ ਬੋਰੀਆ ਬਿਸਤਰਾ ਜਾਂ ਕਹਿੰਦਾ ਛਾਪਰ ਛੁਪਰਾ ਦਾ ਚੱਕ ਲਈ। ਜੀ ਜੀ ਮੈਂ ਕਿਹਾ ਚਲੋ ਜੀ, ਮੈਂ ਤੁਰ ਪਿਆ। ਮੈਂ ਤਾਂ ਬੜਾ ਡਰਦਾ ਡਰਦਾ ਐ, ਤੁਹਾਨੂੰ ਚੇਤਾ ਹੋਵੇ। ਹਾਂ ਮੈਨੂੰ ਯਾਦ ਆ ਜੀ। ਤੇ ਉਹ ਕਿਤਾਬਾਂ ਤੁਹਾਡੇ ਅੱਗੇ ਸਫੇ ਸੁਫੇ ਰੱਖੇ, ਤੁਸੀਂ ਕਿਹਾ ਵੀ ਹਾਂ ਮੁੰਡਿਆ ਤੂੰ ਲਿਖਿਆ? ਮੈਂ ਕਿਹਾ ਹਾਂਜੀ। ਇਹ ਹੈ ਕੀ ਆ? ਮੈਂ ਕਿਹਾ ਇਹ ਨਹੀਂ ਪਤਾ ਵੀ ਇਹ ਕੀ ਆ। ਤੁਸੀਂ ਕਿਹਾ ਲਿਖਿਆ ਮੈਂ, ਪਰ ਮੈਨੂੰ ਹੈ ਨਹੀਂ ਪਤਾ ਵੀ ਇਹ ਹੈ ਕੀ ਹੈ ਕੀ ਆ। ਸੋ ਤੁਸੀਂ ਫਿਰ ਦੱਸਿਆ ਸੀ ਵੀ ਆਹ ਗੀਤ ਆ ਤੇ ਆਹ ਗਜ਼ਲਾਂ ਵਾ। ਹਾਂਜੀ ਹਾਂਜੀ। ਔਰ ਮੈਂ ਤੁਹਾਨੂੰ ਦੱਸਿਆ ਹੋਊਗਾ, ਤੁਹਾਨੂੰ ਯਾਦ ਹੋਣਾ, ਮੈਂ ਦੱਸਿਆ ਸੀ ਵੀ ਇਹ ਬੜੇ ਸੁੱਚੇ ਬੋਲ ਆ। ਤੁਸੀਂ ਮੈਨੂੰ ਇੱਕ ਵਰਡ ਕਿਹਾ ਸੀ, ਹਾਲਾਂਕਿ ਮੈਂ ਇਸ ਚੀਜ਼ ਦੀ ਅੱਜ ਵੀ ਕਹਿੰਦਾ ਸਹੁੰ ਰਿਆਂ ਦਿੰਨੇ ਆਪਾਂ ਵੀ ਮੈਨੂੰ ਪਤਾ ਨਹੀਂ ਸੀ ਉਹ ਵਰਡ ਦਾ ਮਤਲਬ ਕੀ ਸੀ। ਉਹ ਸੀ ਵਰਡ ਤਖਯਲ। ਜੀ ਜੀ ਤੁਸੀਂ ਕਿਹਾ ਸੀ ਬੰਦੇ ਦਾ ਤਖਯਲ ਬਹੁਤ ਅੱਛਾ, ਬਹੁਤ ਅੱਛਾ ਤਾਂ ਮੈਨੂੰ ਉਸ ਤਖਯਲ ਦਾ ਮਤਲਬ ਨਹੀਂ ਸੀ ਪਤਾ। ਨਹੀਂ ਸੀ ਪਤਾ ਉਸ ਦੌਰ 'ਚ। ਹਾਂ ਆਗਾਜ਼ ਜੋ ਸੀ ਤੁਹਾਡਾ, ਆਗਾਜ਼ ਸੀ। ਮਾਸ਼ਾਅੱਲਾ ਹੁਣ ਤਾਂ ਅੱਲਾਹ ਦੀ ਜ਼ਾਤ ਨੇ ਬੜੀਆਂ ਬੁਲੰਦੀਆਂ ਬਹੁਤ ਸ਼ੁਕਰ ਆ ਰੱਬ ਦਾ, ਸ਼ੁਕਰ ਆ ਜੀ। ਇਹ ਤੁਹਾਡੀਆਂ ਵੱਡਿਆਂ ਦੀਆਂ ਦੁਆਵਾਂ, ਵੱਡਿਆਂ ਦੀ ਸਪੋਰਟ, ਉਹਦੇ ਕਰਕੇ ਹੀ ਇਹ ਨਹੀਂ, ਜੋ ਅਸੀਂ ਮਿਲਿਆ ਉਹ ਜੀ। ਤੁਹਾਡੇ 'ਚ ਜੌਹਰ ਤੋਂ ਵੇਖ ਲਿਆ ਸੀ, ਹਾਂਜੀ ਤਾਂ ਤੁਹਾਡੇ ਅੰਕਲ ਜ਼ਾਹਦ ਨੂੰ ਆਖਿਆ ਸੀ ਵੀ ਇਹਨੂੰ ਫ੍ਰੀ ਹੈਂਡ ਦੇ ਦਿਓ ਹਾਂਜੀ ਹਾਂਜੀ ਹਾਂਜੀ, ਔਰ ਇਹਦੀ ਹੌਸਲਾ ਅਫਜ਼ਾਈ ਕਰਨੀ ਆ। ਸਹੀ ਗੱਲ ਹੈ ਤੇ ਜੀ। ਉਹਨੇ ਵਾਅਦਾ ਕੀਤਾ ਸੀ ਹਾਂ। ਕਿ ਅਸੀਂ ਕੋਈ ਪਾਬੰਦੀ ਵੀ ਨਹੀਂ ਲਾਵਾਂਗੇ, ਹੌਸਲਾ ਅਫਜ਼ਾਈ ਵੀ ਕਰਾਂਗੇ ਹਾਂ। ਔਰ ਕੋਸ਼ਿਸ਼ ਕਰਾਂਗੇ ਵੀ ਅੱਗੇ ਤੋਂ ਅੱਗੇ ਜਾਵੇ। ਜਾਵੇ। ਤਾਂ ਮਾਸ਼ਾਅੱਲਾ ਤੁਸੀਂ ਉਹਨਾਂ ਨੂੰ ਮਾਯੂਸ ਨਹੀਂ ਕੀਤਾ। ਸਰ ਮੈਂ ਤੁਹਾਨੂੰ ਮੁਬਾਰਕਬਾਦ ਪੇਸ਼ ਕਰਦਾ ਬਹੁਤ ਸਰ ਕਿ ਥੈਂਕ ਯੂ, ਮਾਸ਼ਾਅੱਲਾ ਸ਼ੁਕਰੀਆ। ਸੋਸ਼ਲ ਮੀਡੀਆ ਤੇ ਇਸ ਟਾਈਮ ਤੁਹਾਡਾ ਬੜਾ ਨਾਮ ਆ। ਸ਼ੁਕਰ ਆ ਜੀ ਰੱਬ ਜਦੋਂ ਦਾ। ਤੁਹਾਡਾ ਨਾਮ ਲਈਏ ਕਿਤੇ ਜਾ ਕੇ ਵੀ ਲੋਕ ਕਹਿੰਦੇ ਹਾਂ ਬਈ, ਜਾਣਦੇ ਆ। ਹਾਂ ਉਹਨਾਂ ਨੂੰ ਜਾਣਦੇ ਆ। ਸੋ ਸਾਨੂੰ, ਮੈਂ ਤੁਹਾਨੂੰ ਦੱਸਦਾ ਕਿ ਸਾਡਾ ਕਿਤੇ ਵੀ ਮੈਨੂੰ ਕੋਈ ਪੁੱਛੇ ਦੱਸੇ ਜਾਂ ਕਿਤੇ ਵੀ ਸਾਡੀ ਗੱਲਬਾਤ ਹੋਵੇ ਜੀ ਜੀ ਕਿਤਾਬ ਦੇ ਰਿਲੇਟਡ, ਪੋਇਟਰੀ ਦੇ ਰਿਲੇਟਡ, ਤਾਂ ਮੇਰੇ ਹਮੇਸ਼ਾ ਮਾਈਂਡ ਦੇ ਵਿੱਚ ਤੁਸੀਂ ਉਹਨੇ, ਤੇ ਮੈਂ ਲਾਜ਼ਮੀ ਉਸ ਥਾਂ ਤੇ ਨਾਲ ਲੈਣਾ ਕਿ ਇਹ ਉਹ ਭਾਜੀ ਸੀ, ਆਹ ਉਹ ਬੰਦਾ ਸੀ ਜਿਹਨੇ ਮੈਨੂੰ ਥਾਪੀ ਮਾਰ ਕੇ ਕਿਹਾ ਸੀ ਵੀ ਲੈ ਸ਼ੇਰਾ ਤੁਰ। ਭਾਜੀ ਜਦੋਂ ਸ਼ੁਰੂ ਹੁੰਦਾ ਨਾ ਬੰਦਾ, ਹਾਂਜੀ ਉਸ ਟਾਈਮ ਆਗਾਜ਼ ਦਾ ਇੱਕ, ਜਦੋਂ ਆਪਾਂ ਆਗਾਜ਼ ਕਰਦੇ ਹਾਂ ਕਿਸੇ ਵੀ ਚੀਜ਼ ਦਾ, ਜੀ ਜੀ ਤਾਂ ਉਹ ਬਹੁਤ ਜ਼ਰੂਰੀ ਹੈ ਕਿ ਕੋਈ ਬੰਦਾ ਤੁਹਾਨੂੰ ਥਾਪੀ ਮਾਰ ਜਾਵੇ। ਬਿਲਕੁਲ ਜੀ, ਕੋਈ ਹੌਸਲਾ ਅਫਜ਼ਾਈ ਕਰਨ ਵਾਲਾ ਹੋਣਾ ਚਾਹੀਦਾ ਜੀ, ਪਿੱਛੇ ਦਲੇਰੀ ਦੇਣ ਵਾਲਾ ਜੀ ਕੋਈ ਹੋਣਾ ਚਾਹੀਦਾ, ਫੇਰ ਹੀ ਗਾਹ ਗੱਲ ਟੁਰਨੀ ਜੀ। ਸਹੀ ਗੱਲ ਹੈ ਜੀ। ਤੇ ਉਹ ਮੈਂ, ਤੁਸੀਂ ਹੁਣ ਆਖਿਆ ਜੀ ਵੀ ਕੋਈ ਨਾ ਕੋਈ ਸੁਣਾ ਦਿਓ, ਹਾਂ ਹਾਂ, ਤਾਂ ਮੈਂ ਤੁਹਾਨੂੰ ਜੀ ਉਹ ਕਿਉਂਕਿ ਤੁਸੀਂ ਪੰਜਾਬ ਲੈ ਕੇ ਟੁਰੇ ਆ, ਆ ਜਾ। ਤੇ ਸਭ ਤੋਂ ਪਹਿਲੇ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਲਹਿੰਦਾ ਪੰਜਾਬ ਕੀ ਤੇ ਚੜ੍ਹਦਾ ਪੰਜਾਬ ਕੀ। ਹਾਂਜੀ ਜ਼ਰੂਰ ਜੀ। ਤੇ ਉਹ ਬੋਲ ਆ ਜੀ ਕਿ ਚੜ੍ਹਦਾ ਪੰਜਾਬ ਤੇ ਲਹਿੰਦਾ ਪੰਜਾਬ, ਉਹ ਇੱਕ ਮੈਂ ਹੋ ਜਾਏ ਕਹਿੰਦਾ ਪੰਜਾਬ। ਓਏ ਚੜ੍ਹਦਾ ਪੰਜਾਬ ਤੇ ਲਹਿੰਦਾ ਪੰਜਾਬ, ਉਹ ਇੱਕ ਮੈਂ ਹੋ ਜਾਏ ਕਹਿੰਦਾ ਪੰਜਾਬ। ਰਾਵੀ ਤੇ ਚਨਾ ਉਹ ਦੋਵੇਂ ਭੈਣ ਤੇ ਭਰਾ, ਉਹ ਰੋਂਦੇ ਰਹਿੰਦੇ ਜਦੋਂ ਦੇ ਹੋਏ ਨੇ ਜੁਦਾ, ਹਾਂ ਤੇ ਰੋ ਰੋ ਕੇ ਕਹਿੰਦੇ ਰੱਬਾ ਸਾਨੂੰ ਤੂੰ ਮਿਲਾ, ਉਹ ਕਿਸੇ ਕੋਲੋਂ ਫਿਰ ਨਹੀਂ ਇਹ ਢੈਂਦਾ ਪੰਜਾਬ। ਢੈਂਦਾ ਪੰਜਾਬ, ਚੜ੍ਹਦਾ ਪੰਜਾਬ ਤੇ ਲਹਿੰਦਾ ਪੰਜਾਬ, ਉਹ ਇੱਕ ਮੈਂ ਹੋ ਜਾਏ ਕਹਿੰਦਾ ਪੰਜਾਬ। ਤੇ ਪੰਜਾਬ ਦੀਆਂ ਸੱਜਣਾ ਤੂੰ ਕੀ ਕੀ ਗੱਲਾਂ ਪੁੱਛਦਾ ਹੈ, ਪੰਜਾਬ ਦੀਆਂ ਸੱਜਣਾ ਤੂੰ ਕੀ ਕੀ ਗੱਲਾਂ ਪੁੱਛਦਾ ਹੈ, ਉਹ ਰਾਵੀ ਤੇ ਚਨਾਬ ਦੀਆਂ ਉਹ ਕੀ ਕੀ ਛੱਲਾਂ ਪੁੱਛਦਾ ਹੈ, ਛੱਲਾਂ ਪੁੱਛਦਾ ਹੈ। ਰਾਵੀ ਤੇ ਚਨਾਬ ਦੀਆਂ ਕੀ ਕੀ ਛੱਲਾਂ ਪੁੱਛਦਾ ਹੈ। ਤੇ ਉਹ ਲੱਗਦੇ ਨੇ ਫਾਲੇ ਇੱਥੇ, ਉਹ ਵੇਖ ਕਦੀ ਜ਼ਮੀਨ ਨੂੰ, ਉਹ ਜ਼ਮੀਨ ਉੱਤੇ ਲੇਟੀਆਂ ਤੂੰ ਕੀ ਕੀ ਵੱਲਾਂ ਪੁੱਛਦਾ, ਵੱਲਾਂ ਪੁੱਛਦਾ ਹੈ। ਜ਼ਮੀਨ ਉੱਤੇ ਲੇਟੀਆਂ ਤੂੰ ਕੀ ਕੀ ਵੱਲਾਂ ਪੁੱਛਦਾ। ਲੋ ਜੀ, ਇਹ ਪੰਜਾਬ ਦੀ ਬਾਤ ਸੀ, ਪੰਜਾਬ ਦੀ ਪੰਜਾਬ ਦੀ ਸ਼ਾਨ ਸੀ। ਇਹ ਚੜ੍ਹਦਾ ਹੋਵੇ ਤੇ ਲਹਿੰਦਾ ਹੋਵੇ, ਕਦੀ ਵੀ ਇੱਕ ਪਿੰਡ 'ਚ ਲੀਕ ਪੈ ਜਾਵੇ ਜਾਂ ਵੱਟ ਪਾ ਦਿਓ ਜਾਂ ਵਾੜ ਲਾ ਦਿਓ, ਉਹ ਦੋ ਗੱਲਾਂ ਨਹੀਂ ਹੋਣੀਆਂ, ਉਹ ਇੱਕ ਹੀ ਰਹਿਣੀਆਂ। ਤੇ ਚਲੋ ਅਸੀਂ ਨਹੀਂ ਤੇ ਹੋ ਸਕਦਾ ਸਾਡੀਆਂ ਆਉਣ ਵਾਲੀਆਂ ਨਸਲਾਂ ਇਸ ਪੰਜਾਬ ਨੂੰ ਦੁਬਾਰਾ ਇੱਕ ਵੇਖਣ। ਮੈਂ ਕਹਿੰਦਾ ਹੁੰਦਾ ਭਾਜੀ ਕਿ ਲੀਕ ਧਰਤੀ ਤੇ ਜ਼ਰੂਰ ਆ, ਦਿਲਾਂ 'ਚ ਹੈ ਨਹੀਂ ਜੀ, ਦਿਲਾਂ 'ਚ ਹੈ ਨਹੀਂ। ਦੂਜੀ ਚੀਜ਼ ਇਹ ਆ ਕਿ ਜੇ ਇੱਕ ਵਿਹੜੇ ਦੇ ਵਿੱਚ ਕੰਧ ਵੱਜ ਜਵੇ ਤੇ ਉਹ ਖੂਨ ਤਾਂ ਇੱਕ ਹੀ ਰਹਿੰਦਾ ਨਾ। ਬਿਲਕੁਲ ਜੀ, ਕੀ ਹੋ ਸਕਦਾ, ਬਿਲਕੁਲ। ਅਗਰ ਸੋ ਦੋ ਭਰਾ ਮੈਂ ਇੱਕ ਹੋਰ ਚੀਜ਼ ਵੀ ਕਹਿਣਾ ਹੁੰਦਾ ਕਿ ਪੰਜਾਬ, ਅਗਰ ਆਪਾਂ ਪੰਜਾਬ ਦੀ ਗੱਲ ਕਰੀਏ ਨਾ, ਜਦੋਂ ਵਰਡ ਪੰਜਾਬ ਸਾਡੇ ਦਿਮਾਗ 'ਚ ਆਉਂਦਾ, ਸੋ ਪੰਜਾਂ ਪਾਣੀਆਂ ਦੀ ਧਰਤੀ ਦਿਮਾਗ 'ਚ ਆਉਂਦੀ ਆ, ਢਾਈਆਂ ਦੀ ਨਹੀਂ ਆਉਂਦੀ। ਨਹੀਂ ਜੀ, ਨਹੀਂ, ਪੰਜਾਂ ਦੀ ਆਉਣੀ, ਪੰਜਾਂ ਦੀ ਆਉਣੀ ਨਾ। ਸੋ ਢਾਈਆਂ ਨਾਲ ਦਰਿਆ ਪੰਜਾਬ ਨਹੀਂ ਬਣਨਾ। ਨਹੀਂ ਜੀ ਬਣਨਾ ਜੀ। ਦੇਖੋ ਜੀ, ਜਦੋਂ ਜਿੰਨੀ ਦੇਰ ਤੱਕ ਤੁਸੀਂ ਪੰਜ ਛੇਵਾਂ ਇਕੱਠੀਆਂ ਨਹੀਂ ਕਰਦੇ, ਹਾਂ ਤੇ ਪੰਜ ਆਬ,
ਪਹਿਲੇ ਪੰਜ ਇੱਕ ਥਾਂ ਹੋਣਗੇ ਤਾਂ ਉਹਨੇ ਪੰਜਾਬ ਬਣਨਾ ਵਾ ਪੰਜਾਬ ਬਣਨਾ ਵਾ ਤੇ ਪੰਜਾਬ ਪਾਣੀਆਂ ਦੀ ਧਰਤੀ ਆ ਹਾਂ ਪੰਜ ਤਨ ਪਾਕ ਦੇ ਸਦਕੇ ਵਸੀ ਹੋਈ ਆ ਤੇ ਵਸਦੀ ਰਹਿਣੀ ਆ ਵਸਦੀ ਰਹਿਣੀ ਅੱਛਾ ਇੱਕ ਹੋਰ ਗੱਲ ਆ ਜੀ ਤੁਸੀਂ ਦੇਖੋ ਨਾ ਅਗਰ ਤਾਰੀਖ ਦੇ ਵਰਕੇ ਪਲਟੀਏ ਹਾਂਜੀ ਹਰ ਵਾਰੀ ਪੰਜਾਬ ਤੇ ਚੜ੍ਹਾਈ ਕੀਤੀ ਗਈ ਆ ਸਰ ਇਹਨੂੰ ਕਹਿੰਦੇ ਵੀ ਸੋਨੇ ਦੀ ਚਿੜੀ ਸੀ ਨਾ ਤੇ ਸਰ ਜੀ ਤੁਸੀਂ ਵੇਖੋ ਨਾ ਉਹ ਜਿਹੜਾ ਝੁੱਗਾ ਪਹਿਲੇ ਉਜੜਿਆ ਵਾ ਉੱਥੇ ਕਿਸੇ ਨੇ ਸੰਨ ਕੀ ਲਾਉਣੀ ਆ ਸੰਨ ਕੀ ਲਾਉਣੀ ਆ ਉਹ ਸੰਨ ਉੱਥੇ ਵੱਜਣੀ ਆ ਜਿਹੜਾ ਮਾਲੋ ਮਾਲ ਆ ਜਿਹੜਾ ਮਾਲੋ ਮਾਲ ਆ ਉਹ ਲੁੱਟਣਾ ਕਿਸੇ ਨੇ ਉਹਨੂੰ ਹੀ ਆ ਜੇ ਕੋ ਮਾਲ ਆ ਮਾਲ ਆ ਸਹੀ ਗੱਲ ਆ ਤੇ ਜੀ ਪੰਜਾਬ ਤੇ ਖਜ਼ਾਨਾ ਵਾ ਖਜ਼ਾਨਾ ਵਾ ਤਾਂ ਤੇ ਇਹਨੂੰ ਕਰਕੇ ਲੁੱਟਣ ਚੜੇ। ਵਾਲੇ ਬੜੇ ਆਏ ਆ ਸਾਡੇ ਆ ਮਤਲਬ ਪੰਜਾਬ ਦੇ ਵਿੱਚ ਜਿਹੜੇ ਬੰਦੇ ਬੈਠੇ ਬੜੇ ਲੁੱਟਣ ਵਾਲੇ ਆ ਹਾਂਜੀ। ਪਰ ਇਹਦਾ ਖਜ਼ਾਨਾ ਨਹੀਂ ਮੁੱਕਿਆ ਨਹੀਂ ਇਹਦਾ ਨਹੀਂ ਖਜ਼ਾਨਾ ਮੁੱਕਿਆ ਇਹਨੂੰ ਅੱਲਾ ਦੀ ਜ਼ਾਤ ਨੇ ਖਜ਼ਾਨਾ ਦੇ ਦਿੱਤਾ ਦੇ ਦਿੱਤਾ ਸਹੀ ਗੱਲ ਆ ਇਹ ਨਹੀਂ ਕਦੀ ਵੀ ਮੁੱਕ ਸਕਦਾ ਇਹ ਪੰਜਾਬ ਪਾਣੀਆਂ ਦੀ ਧਰਤੀ ਆ ਹਾਂ ਤੋ ਅੱਲਾ ਕਰੇ ਪੰਜਾਬ ਮੈਂ ਅਕਸਰ ਕਹਿੰਦਾ ਹੁੰਦਾ ਕਿ ਮੇਰੇ ਦੇਸ਼ ਤੇ ਮਾਲਕਾ ਹਾਂ ਨਾ ਉਤਰੇ ਕਦੀ ਅਜ਼ਾਬ ਹਾਂ ਤੇਰਾ ਵਸੇ ਸੋਹਣਾ ਕਾਬਾ ਸਾਡਾ ਵਸਦਾ ਰਹੇ ਪੰਜਾਬ ਸਾਡਾ ਵਸੇ ਫਿਰ ਮੈਂ ਆਖਿਆ ਮੇਰੇ ਦੇਸ਼ ਤੇ ਮਾਲਕਾ ਸਦਾ ਕਰਦਾ ਰਹੀ ਅਹਿਸਾਨ ਹਾਂ ਮੇਰੇ ਦੇਸ਼ ਤੇ ਮਾਲਕਾ ਸਦਾ ਕਰਦਾ ਰਹੀ ਅਹਿਸਾਨ ਉਹ ਤੇਰਾ ਵਸੇ ਕਾਬਾ ਸੋਹਣਿਆ ਮੇਰਾ ਵਸੇ ਪਾਕਿਸਤਾਨ ਪਾਕਿਸਤਾਨ ਸਹੀ ਗੱਲ ਹੈ ਤੋ ਜੀ ਆਪਣੇ ਦੇਸ਼ ਦੀ ਖੈਰ ਮੰਗਣੀ ਚਾਹੀਦੀ ਆ ਤੋ ਮੈਂ ਕਹਿੰਦਾ ਕਿ ਮਾਇਆ ਦਾ ਪੰਜਾਬੀ ਚੋਂ ਤੁਸੀਂ ਕਿਹਾ ਪੰਜਾਬੀ ਸੁਣਾਵਾ ਨਾ ਪੰਜਾਬੀ ਸੁਣਾਓ ਤੁਸੀਂ ਪੰਜਾਬੀ ਬਸ ਉਹ ਕਹਿੰਦੇ ਨੇ ਜੀ ਕਿ ਮਾਇਆਦਾਰ ਦੀ ਹਰ ਕੋਈ ਰਾਹ ਵੇਂਦਾ ਅਸਲ ਜੀ ਮੈਂ ਸੂਫੀਆ ਕਰਾਮ ਦੇ ਕਲਾਮ ਨੂੰ ਅੱਗੇ ਵਧਾਇਆ ਜੀ 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 ਮੈਂ ਸਮਝਦਾ ਭਾਜੀ ਉਹਨਾਂ ਦੇ ਬਰਾਬਰ ਤੇ ਨਹੀਂ ਅਸੀਂ ਜਾ ਸਕਦੇ ਹੂੰ ਲੇਕਿਨ ਉਹਨਾਂ ਦੇ ਉਹ ਰੀਸ ਤੇ ਕੀਤੀ ਜਾ ਸਕਦੀ ਹੈ ਨਾ ਉਹ ਤੌਰ ਤਰੀਕੇ ਤੇ ਤੁਰਿਆ ਤੇ ਜਾ ਸਕਦਾ ਤੁਰਿਆ ਪੈੜ ਤੇ ਤੁਰਨਾ ਜਿਹੜੀ ਉਹ ਰਾਹ ਛੱਡ ਕੇ ਗਏ ਆ ਉਹ ਰਾਹ ਤੇ ਫੜੀ ਜਾ ਸਕਦੀ ਹੈ ਕਹਿੰਦਾ ਉਸ ਵੱਟੇ ਵੱਟੇ ਜਾ ਤੇ ਸਕਦਾ ਮੈਂ ਮੀਆਂ ਮੁਹੰਮਦ ਸਾਹਿਬ ਨੂੰ ਜਦੋਂ ਪੜਿਆ ਨਾ ਜੀ ਸਰਕਾਰ ਫਰਮਾਇਆ ਕਿ ਰੋਗਾਂ ਵਿੱਚੋਂ ਰੋਗ ਜੇ ਡਾਢਾ ਤੇ ਜਿਸ ਦਾ ਨਾਮ ਗਰੀਬੀ ਉਹ ਕੰਡ ਵੜਾ ਕੇ ਲੰਘ ਜਾਂਦੇ ਆ ਉਹ ਰਿਸ਼ਤੇਦਾਰ ਕਰੀਬੀ ਅੱਛਾ ਮੈਂ ਇਹਨੂੰ ਆਪਣੇ ਅੰਦਾਜ਼ ਚ ਲਿਆਂਦਾ ਜੀ 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 ਮੈਂ ਆਖਿਆ ਜੀ ਮਾਇਆਦਾਰ ਦੀ ਹਰ ਕੋਈ ਰਾਹ ਵੇਂਦਾ ਉਹ ਮਾੜਾ ਵੇਖ ਕੇ ਬੂਹਾ ਹੀ ਢੋ ਲੈਂਦੇ ਤੇ ਡਾਢੇ ਉਦੋਂ ਬਦਲਾ ਲੈ ਲੈਂਦੇ ਮਾੜੇ ਘਰਾਂ 'ਚ ਬੈਠ ਕੇ ਰੋ ਲੈਂਦੇ ਓਏ ਹੋਏ ਹੋਏ ਕੀ ਬਾਤ ਹੈ ਡਾਢੇ ਉਦੋਂ ਹੀ ਬਦਲਾ ਲੈ ਲੈਂਦੇ ਮਾੜੇ ਘਰਾਂ ਵਿੱਚ ਬੈਠ ਕੇ ਰੋ ਲੈਂਦੇ ਤੇ ਮਿੱਠੀ ਜਿਨ੍ਹਾਂ ਦੇ ਕੋਲ ਜ਼ਬਾਨ ਹੋਵੇ ਉਹ ਤੇ ਪੱਥਰ ਜੈ ਦਿਲ ਮੋਹ ਲੈਂਦੇ ਤੇ ਰੁਤਬੇ ਸੱਚੇ ਰੱਬ ਤੋਂ ਓਏ ਲੈ ਲੈਂਦੇ ਉਹ ਜਿਹੜੇ ਸਬਰ ਦੇ ਬੀਜ ਦਿਲ ਬੋ ਲੈਂਦੇ ਤੇ ਮੱਖਣ ਜੱਟਾ ਜਿਨ੍ਹਾਂ ਦੇ ਲੇਖ ਚੰਗੇ ਉਹ ਤੇ ਕੌੜੀ ਮੱਝ ਵੀ ਚੋ ਲੈਂਦੇ ਓਏ ਹੋਏ ਹੋਏ ਕੀ ਬਾਤ ਅੱਛਾ ਮੈਂ ਇਹਦੀ ਡੈਫੀਨੇਸ਼ਨ ਦੇਖੀ ਮੈਂ ਕਿਹਾ ਜੀ ਇਹ ਬੋਲ ਖਰੇ ਐਵੇਂ ਹੀ ਜੁੜ ਗਿਆ ਉਹ ਮੇਰੇ ਦਾਦੇ ਨੇ ਮੈਨੂੰ ਦੱਸਿਆ ਉਹਨੇ ਕਿਹਾ ਜੀ ਜਿਹੜੀ ਮੱਝ ਕੌੜੀ ਹੋਏਗੀ ਨਾ ਉਹ ਤੇ ਮੱਖਣ ਬੜਾ ਆਏਗਾ ਅੱਛਾ ਜੀ ਇਹਦੀ ਪ੍ਰੈਕਟੀਕਲੀ ਹੈ ਗੱਲ ਇਹ ਕਿ ਜਿਹੜੀ ਮੱਝ ਕੌੜੀ ਹੋਏਗੀ ਉਹਨੂੰ ਚੋਣਾ ਔਖਾ ਹੋਏਗਾ ਲੇਕਿਨ ਉਹਨੂੰ ਅੱਲਾ ਦੀ ਜ਼ਾਤ ਨੇ ਖਜ਼ਾਨਾ ਇਹ ਦਿੱਤਾ ਹੋਏਗਾ ਕਿ ਉਹ ਚੋਂਦਿਆਂ ਦੁੱਧ ਤੇ ਮੱਖਣਾਂ ਦੀਆਂ ਡਲੀਆਂ ਆ ਜਾਣਗੀਆਂ ਕਿੱਥੇ ਉਹਨੂੰ ਜਾਗ ਲਾ ਕੇ ਰਿੜਕ ਕੇ ਮੱਖਣ ਕੱਢੀਦਾ ਵਾ ਅੱਲਾ ਦੀ ਜ਼ਾਤ ਨੇ ਉਹਦੇ ਦੁੱਧ 'ਚ ਉਹ ਨਿਮਤ ਦੇ ਦਿੱਤੀ ਆ ਕਿ ਉਹ ਚੋਂਦਿਆਂ ਹੀ ਜਨਾਬ ਦੁੱਧ ਦੇ ਉੱਤੇ ਡਲੀਆਂ ਸ਼ੁਰੂ ਹੋ ਜਾਂਦੀਆਂ ਮੱਖਣ ਦੀਆਂ ਜੇ ਅੱਲਾ ਦੀ ਜ਼ਾਤ ਨੂੰ ਕੜਵਾਹਟ ਦਿੱਤੀ ਆ ਨਾ ਇਧਰੋਂ ਉਹਨੇ ਮੱਖਣਾਂ ਦੀਆਂ ਡਲੀਆਂ ਵੀ ਉਹਨੂੰ ਦੇ ਦਿੱਤੀਆਂ ਮੱਖਣ ਜੱਟਾ ਜਿਨ੍ਹਾਂ ਦੇ ਲੇਖ ਚੰਗੇ ਉਹ ਤੇ ਕੌੜੀ ਮੱਝ ਵੀ ਚੋ ਲੈਂਦੇ ਤੋ ਇਹ ਪੰਜਾਬ ਆ ਜੀ ਅੱਲਾ ਕਰੇ ਸਦਾ ਵਸਦਾ ਰਵੇ ਤੁਸੀਂ ਪੰਜਾਬ ਨੂੰ ਲੈ ਕੇ ਟੁਰੇ ਆ ਮੇਰਾ ਨਹੀਂ ਖਿਆਲ ਕਿ ਕਿਸੇ ਮੌਕੇ ਤੇ ਵੀ ਜਾ ਕੇ ਤੁਹਾਨੂੰ ਕੋਈ ਮਾਯੂਸੀ ਹੋਏਗੀ ਮੈਂ ਇੱਕ ਗੱਲ ਕਹਿੰਦਾ ਹੁੰਦਾ ਅਕਸਰ ਬੰਦੇ ਕਹਿੰਦੇ ਆ ਤੁਸੀਂ ਯਾਰ ਚੱਲ ਗਏ ਆ ਤੁਸੀਂ ਪੰਜਾਬ ਦੀ ਬੋਲੀ ਉੱਤੇ ਕੰਮ ਕਰਦੇ ਆ ਤੁਸੀਂ ਪੰਜਾਬੀ ਨੂੰ ਅੱਗੇ ਵਧਾ ਰਹੇ ਆ ਤੁਸੀਂ ਪੰਜਾਬ ਨੂੰ ਅੱਗੇ ਵਧਾ ਰਹੇ ਆ ਮੈਂ ਆ ਨਾਸਰ ਭਾਜੀ ਆ ਵਕਾਰ ਆ ਸੁਰਿਆ ਬਾਜ਼ੇਬੀ ਹੰਜਰਾ ਬੜੇ ਨਾਮ ਆ ਇੱਕ ਜਿਹੜੇ ਬੜੇ ਪੰਜਾਬ ਤੇ ਕੰਮ ਕਰ ਰਿਹਾ ਤੇ ਮੈਂ ਗੱਲ ਕਰਦਾ ਹੁੰਦਾ ਮੈਂ ਕਿਹਾ ਨਹੀਂ ਅਸੀਂ ਨਹੀਂ ਤੋਰਦੇ ਪਏ ਇਹਨੂੰ ਪੰਜਾਬ ਸਾਨੂੰ ਤੋਰਨ ਦਿਆ ਵਾ ਇਹ ਬੋਲੀ ਸਾਨੂੰ ਗਾਂ ਲੈ ਕੇ ਆਉਂਦੀ ਅਸੀਂ ਬੋਲੀ ਨੂੰ ਗਾਂ ਨਹੀਂ ਲੈ ਕੇ ਆਉਂਦੀ ਮੈਂ ਬਾਤ ਕਰ ਰਿਹਾ ਸੀ ਕਿ ਆਰਫ ਸਾਹਿਬ ਕੋਲ ਇੱਕ ਦਫਾ ਬੈਠੇ ਅੱਛਾ ਜੀ ਤੇ ਉਹ ਪੰਜਾਬ ਦੀ ਗੱਲ ਸ਼ੁਰੂ ਹੋ ਗਈ ਉਹ ਕੁਛ ਉਹਦੇ ਕੋਲ ਪੜ੍ਹੇ ਲਿਖੇ ਲੋਕ ਵੀ ਆਏ ਸੀ ਕੋਈ ਤੁਸੀਂ ਕਹਿ ਲਓ ਕਿ ਕੋਈ ਸ਼ਹਿਰ ਦੀਆਂ ਫੈਮਿਲੀਜ਼ ਦੇ ਕੋਲ ਨੌਜਵਾਨ ਸੀ ਉੱਥੇ ਪੰਜਾਬ ਦੀ ਗੱਲ ਸ਼ੁਰੂ ਹੋ ਗਈ ਜੀ ਹੁਣ ਇਹ ਤੇ ਬੈਕਵਰਡ ਹੋ ਗਈ ਆ ਜ਼ਬਾਨ ਜੀ ਇਹ ਤੇ ਇੰਜ ਹੋ ਗਈ ਇੰਜ ਇਦਾਂ ਦੀਆਂ ਗੱਲਾਂ ਨਾ ਸ਼ੁਰੂ ਹੁਣ ਆਰਫ ਸਾਹਿਬ ਚੂੰਕਿ ਠੇਠ ਪੰਜਾਬੀ ਬੋਲਣ ਵਾਲੇ ਬੰਦੇ ਆ ਉਹਨਾਂ ਨੂੰ ਤੇ ਗੱਲ ਸੁਣਨ ਤੋਂ ਬਾਅਦ ਅੱਛਾ ਇਹ ਖੂਨ ਜੋਸ਼ ਮਾਰ ਲੈਂਦਾ ਜੋਸ਼ ਮਾਰਦਾ ਨਾ ਗੁੱਸਾ ਹੁੰਦਾ ਉਹਦਾ ਖੂਨ ਤਪ ਗਿਆ ਮੈਂ ਖੈਰ ਉਹਨਾਂ ਨੂੰ ਨਾ ਥੋੜਾ ਮੌਕੇ ਨੂੰ ਸੰਭਾਲਿਆ ਅੱਛਾ ਮੈਂ ਕਹਿੰਦਾ ਮਹਿਮਾਨ ਆਏ ਆ ਤੇ ਆਰ ਸਾਹਿਬ ਆਪੇ ਤੋਂ ਬਾਹਰ ਨਾ ਹੋ ਜਾਣ ਹਾਲਾਂਕਿ ਦਰਵੇਸ਼ ਆਦਮੀ ਹੈ ਲੇਕਿਨ ਕਦੀ ਕਦੀ ਹੋ ਜਾਂਦਾ ਪੰਜਾਬੀ ਨਹੀਂ ਬਰਦਾਸ਼ਤ ਕਰਦਾ ਭਾਜੀ ਮੈਂ ਦੱਸਦਾ ਮੈਂ ਆਪਣੀ ਇੱਕ ਛੋਟੀ ਜਿਹੀ ਗੱਲ ਤੁਹਾਡੀ ਕੱਟ ਰਿਹਾ ਜਦੋਂ ਕੋਈ ਬੰਦਾ ਕਹਿੰਦਾ ਨਾ ਇਹ ਬੋਲੀ ਆਏ ਆ ਪੰਜਾਬੀ ਆਏ ਆ ਬੱਚਿਆਂ ਨਾਲ ਮੋਡੀਫਾਈ ਹੋ ਜੋ ਉਰਦੂ ਬੋਲੋ ਇੰਗਲਿਸ਼ ਬੋਲੋ ਮੈਂ ਆਪ ਧੱਪ ਜਾਂਦਾ ਮੈਨੂੰ ਗੁੱਸਾ ਚੜ ਜਾਂਦਾ ਸਾਡੇ ਨਾ ਫਰੈਂਡ ਆ ਮੇਰਾ ਮਤਲਬ ਕਜ਼ਨ ਹੀ ਆ ਬਲਾਲ ਆਪਣਾ ਡੇਰੇ ਵਾਲਾ ਤਾਂ ਉਹਦਾ ਬੱਚਾ ਹੋਇਆ ਛੋਟਾ ਤਾਂ ਉਹਨੇ ਕਿਹਾ ਵੀ ਬੇਟਾ ਇੱਧਰ ਆਓ
ਉਹ ਡੇਰੇ ਰਹਿਣ ਵਾਲਾ, ਮੈਂ ਉਹਦੇ ਬੂਹੇ 'ਤੇ ਖੜਾ ਸੀ, ਮੈਂ ਉਹਨਾਂ ਨਾਲ ਲੜ ਪਿਆ। ਹੁਣ ਆ ਪੰਜਾਬੀ ਆਪਾਂ ਗਾਲਾਂ ਕੱਢਦੇ ਆ, ਤਾਂ ਮੈਂ ਉਹਨੂੰ ਗਾਲ ਕੱਢਤੀ। ਮੈਂ ਕਿਹਾ ਤੂੰ ਜੰਮਿਆ ਕਿੱਥੇ ਹੋਏ? ਇਹ ਇੰਗਲੈਂਡ ਜੰਮਿਆ, ਇਹ ਇੱਥੇ ਹੀ ਜੰਮਿਆ, ਤੂੰ ਕਹਿੰਦਾ ਪਾਪਾ ਕੇ ਪਾਸ ਆਓ, ਫਲਾਂ ਕੇ ਪਾਸ ਆਓ। ਮੈਂ ਕਿਹਾ ਆ ਕੀ ਹੁੰਦਾ? ਸਹੀ ਹੈ, ਗੁੱਸਾ ਚੜਦਾ ਇੱਕ ਚੀਜ਼ ਨੂੰ ਲੈ ਕੇ, ਖੂਨ ਜਜ਼ਬਾ ਅੰਦਰੋਂ ਕਹਿੰਦੇ ਨੇ ਸਿਆਣੇ ਵੀ ਰੁੱਗ ਭਰਦੀ ਉਹ ਚੀਜ਼, ਉਬਾਲ ਮਾਰਦਾ, ਉਬਾਲ ਮਾਰਦਾ, ਗੁੱਸਾ ਹੁੰਦਾ। ਮੈਂ ਉੱਥੇ ਨਾ ਜੀ ਥੋੜੇ ਜਿਹਾ ਨੂੰ ਕੋਈ ਇਸ ਤਰੀਕੇ ਨਾਲ ਦੱਸਿਆ, ਮੈਂ ਕਿਹਾ ਦੇਖੋ ਜੀ ਬਾਤ ਇਹ ਆ ਹਾਂਜੀ ਕਿ ਅਸੀਂ ਜਦੋਂ ਪੈਦਾ ਹੋਏ ਨਾ, ਹਾਂ ਹਾਂ, ਜਦੋਂ ਅਸੀਂ ਜੰਮੇ, ਇਸ ਦੁਨੀਆ 'ਚ ਆਏ ਆ, ਜਦੋਂ ਜੰਮੇ ਅਸੀਂ ਹਾਂ ਹਾਂ, ਜਨਮ ਲਿਆ, ਜਦੋਂ ਸਾਡੇ ਕੰਨਾਂ 'ਚ ਪਹਿਲਾ ਲਫ਼ਜ਼ ਪੰਜਾਬੀ ਦਾ ਪਿਆ, ਪੰਜਾਬੀ ਦਾ ਪਿਆ। ਸਾਡੀ ਮਾਂ ਨੇ ਪਹਿਲਾ ਹਰਫ ਪੰਜਾਬੀ 'ਚ ਸਾਨੂੰ ਦੱਸਿਆ, ਹਾਂ, ਮਾਂ ਨੇ ਸਾਨੂੰ ਲੋੜੀ ਪੰਜਾਬੀ 'ਚ ਦਿੱਤੀ, ਪੰਜਾਬੀ 'ਚ ਦਿੱਤੀ। ਬਾਕੀ ਸਾਰੀਆਂ ਜ਼ਬਾਨਾਂ ਦਾ ਸਾਨੂੰ ਬਾਅਦ 'ਚ ਪਤਾ ਲੱਗਾ, ਬਾਅਦ 'ਚ ਪਤਾ ਲੱਗਾ। ਯਾਨੀ ਕਿ ਪੰਜਾਬੀ ਸਾਡੇ ਨਾਲ ਪੈਦਾ ਹੋਈ ਆ, ਮਾਂ ਦੀ ਬੋਲੀ ਹੈ ਨਾ, ਮਾਂ ਦੀ ਬੋਲੀ। ਜਦੋਂ ਅਸੀਂ ਪੈਦਾ ਹੋਏ ਆ ਸਾਡੀ ਮਾਂ ਨੇ ਸਾਨੂੰ ਪੰਜਾਬੀ ਸਿਖਾਈ ਆ, ਪੰਜਾਬੀ ਸਿਖਾਈ ਹੈ। ਅੱਛਾ, ਮੈਂ ਕਿਹਾ ਹੁਣ ਆਪਣਾ ਮੁੱਢ ਯਾਦ ਰੱਖਣ ਦੀ ਗੱਲ ਅੱਲਾ ਨੇ ਦੱਸੀ ਹੈ। ਅੱਲਾ ਦੀ ਜ਼ਾਤ ਨੇ ਕਿਹਾ ਤੁਸੀਂ ਕਦੀ ਨਾ ਭੁੱਲੋ ਤੁਹਾਡਾ ਮੁੱਢ ਕੀ ਹੈ। ਸਹੀ ਗੱਲ, ਇਹ ਮੁੱਢ ਨੂੰ ਯਾਦ ਕਰਨ ਵਾਲੀ ਗੱਲ ਖੁਦ ਅੱਲਾ ਰੱਬੁਲ ਇੱਜ਼ਤ ਨੇ ਸਿਖਾਈ ਆ, ਸਿਖਾਈ ਆ। ਤੇ ਸਾਡੀ ਮਾਂ ਨੇ ਸਾਨੂੰ ਪਹਿਲਾ ਲਫ਼ਜ਼ ਪੰਜਾਬੀ 'ਚ ਦੱਸਿਆ। ਪੰਜਾਬੀ 'ਚ ਉਹਨਾਂ ਦੇ ਚਿਹਰੇ ਲੈ ਗਏ, ਕਿਉਂ ਲੈ ਗਏ? ਕਹਿਣ ਲੱਗੇ ਯਾਰ ਮਾਂ ਤੇ ਸਾਡੀ ਵੀ ਪੰਜਾਬੀ ਬੋਲਦੀ ਸੀ, ਹਾਂ ਮਾਂ ਤੇ ਯਾਰ ਸਾਡੀ ਵੀ ਪੰਜਾਬੀ ਸਰ ਬੋਲਦੀ ਸੀ। ਹੁਣ ਗੱਲ ਪਤਾ ਕੀ ਆ, ਕਹਿੰਦੇ ਆ ਕਿ ਕੋਈ ਵੀ ਜਦੋਂ ਗੱਲ ਹੁੰਦੀ ਆ ਪੰਜਾਬ ਦੇ ਰਿਲੇਟਡ, ਪੰਜਾਬੀ ਦੇ ਰਿਲੇਟਡ, ਜੀ ਜੀ ਅਕਸਰ ਲੋਕ ਨਾ, ਮੈਂ ਇੱਕ ਚੀਜ਼ ਤੇ ਮੈਨੂੰ ਬੜਾ ਗੁੱਸਾ ਹੁੰਦਾ ਜਾਂ ਮੈਨੂੰ ਉਸ ਚੀਜ਼ ਤੋਂ ਬੜਾ ਅਫਸੋਸ ਹੁੰਦਾ ਕਿਤੇ ਕਿਤੇ, ਜਦੋਂ ਕਿਸੇ ਸ਼ਹਿਰ ਦੇ ਵਿੱਚ ਬੀਬੀਆਂ ਜਾਂ ਆਪਣੇ ਕੁਝ ਭਾਜੀ ਇੰਟਰਵਿਊ ਲੈਂਦੇ ਆ ਲੋਕਾਂ ਦੇ, ਤੇ ਉਹ ਮਾਈਕ ਅੱਗੇ ਕਰਦੇ ਆ ਤੇ ਸਰ ਪੰਜਾਬ ਦੇ ਰਿਲੇਟਡ ਜਾਂ ਪੰਜਾਬੀ ਦੇ ਰਿਲੇਟਡ ਗੱਲ ਹੁੰਦੀ ਆ ਕਿਤੇ ਵੀ ਮਾਈਕ ਦੇ ਉੱਤੇ, ਤਾਂ ਕਹਿੰਦੇ ਹਮ ਵੀ ਪੰਜਾਬੀ ਹੈ। ਠੀਕ ਆ, ਕਿੰਨੇ ਅਫਸੋਸ ਦੀ ਗੱਲ ਆ ਕਿ ਸਾਨੂੰ ਆਪਣੇ ਬਾਰੇ ਦੱਸਣ ਲੱਗੇ ਜੇ ਤੁਸੀਂ ਪੰਜਾਬੀ ਹੋ, ਸਾਨੂੰ ਉਰਦੂ 'ਚ ਦੱਸਣਾ ਪੈਂਦਾ ਵਾ, ਕਿਉਂ? ਜਾਂ ਉਹ ਦੱਸਦੇ ਆ। ਹਾਲਾਂਕਿ ਤੁਹਾਡੇ ਲਹਿਜੇ 'ਚੋਂ ਜਿਹੜੀ ਹੈਗੀ ਨਾ, ਜਿਹੜਾ ਤੁਹਾਡੇ ਅੰਦਰੋਂ ਜਿਹੜਾ ਫੁੱਟਦਾ ਵਾ ਤੁਹਾਡੇ ਜ਼ਬਾਨ 'ਤੇ ਜਿਹੜੀਆਂ ਸ਼ੈਵਾਂ, ਉਹਨਾਂ ਨੂੰ ਦੱਸਣਾ ਚਾਹੀਦਾ ਅਸੀਂ ਪੰਜਾਬੀ, ਅਸੀਂ ਪੰਜਾਬੀ ਹਾਂ। ਮੇਰਾ ਕਾਲਜ ਪੰਜਾਬ ਦਾ, ਉਹ ਨਾ ਪੰਜਾਬ ਹੁਣ ਦੇਖਣਾ ਪੰਜਾਬ ਕਾਲਜ ਆ, ਮੈਂ ਇਸ ਚੀਜ਼ ਦੇ ਉੱਤੇ ਮੁੱਦਾ ਥੋੜਾ ਹੋਰ ਪਾਸਨ ਤੁਰ ਪੈਣਾ, ਲੇਕਿਨ ਪੁਆਇੰਟ ਦੀ ਗੱਲ ਇਹ ਆ ਵੀ ਪੰਜਾਬ ਕਾਲਜ ਨਾਂ ਰੱਖ ਦਿੱਤਾ ਗਿਆ, ਪੀਯੂ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਨਾਮ ਰੱਖ ਦਿੱਤਾ ਗਿਆ, ਪਰ ਉੱਥੇ ਪੰਜਾਬੀ ਲਾਓ ਨਹੀਂ ਗਈ। ਕਿੱਡੀ ਮਾੜੀ ਗੱਲ ਆ। ਜਾਂ ਨਾਮ ਬਦਲ ਦੇਣ ਜਾਂ ਪੰਜਾਬੀ ਲੈ ਆਉਣ ਉੱਥੇ। ਮੈਂ ਤਾਂ ਕਹਿਣਾ ਇਹ, ਹਾਂਜੀ, ਮੈਂ ਕਹਾਂ ਜੇ ਤਾਂ ਜਿਹੜੇ, ਮੈਂ ਅਕਸਰ ਕਹਿਣਾ ਨਾ ਕਿ ਜਿਹੜਾ ਬੰਦਾ ਪੰਜਾਬੀ ਸਰੋਂ ਜਾਂ ਪੰਜਾਬ ਸਰੋਂ ਰੋਟੀਆਂ ਸੇਕਦਾ ਨਾ, ਉਹ ਪੰਜਾਬੀ ਦਾ ਕਰਜ਼ਦਾਰ ਆ, ਪੰਜਾਬ ਦਾ ਕਰਜ਼ਦਾਰ ਆ, ਉਹਨੂੰ ਕਰਜ਼ ਲਾਉਣਾ ਚਾਹੀਦਾ। ਤੇ ਜੇ ਤੁਸੀਂ ਕਰਜ਼ਦਾਰ ਨਹੀਂ ਹੋਣਾ ਚਾਹੁੰਦੇ ਤਾਂ ਫਿਰ ਪੰਜਾਬ ਤੋਂ ਵੱਖ ਹੋ ਜਾਓ, ਪੰਜਾਬ ਛੱਡ ਦਿਓ, ਪੰਜਾਬ ਛੱਡ ਦਿਓ। ਅਗਰ ਤੁਹਾਨੂੰ ਕੋਈ, ਮੈਂ ਦੱਸਦਾ ਕਿ ਅਸੀਂ ਅਕਸਰ ਭਾਜੀ ਇੱਕ ਬੰਦਾ ਮਿਲਿਆ, ਜੀ ਜੀ, ਪੰਜਾਬ ਇਦਾਂ, ਪੰਜਾਬ ਉਦਾਂ, ਇਹ ਉਹ। ਮੈਂ ਕਿਹਾ ਖਾਣੇ ਕਿੱਥੋਂ? ਜੇ ਤੁਹਾਨੂੰ ਅਸੀਂ ਨਾ ਗਾ ਕੇ ਦਈਏ, ਅਸੀਂ ਤੁਹਾਡੇ ਤੋਂ ਵੱਖ ਹੋ ਜਾਈਏ, ਤੁਸੀਂ ਮੈਨੂੰ ਗਾ ਕੇ ਵਿਖਾ ਦਿਓ। ਪੰਜਾਬ ਨੂੰ ਅੱਲਾ ਨੇ ਸ਼ਾਨ ਦਿੱਤੀ ਆ ਕਿ ਪੰਜਾਬ ਤਮਾਮ ਬਰੇਸਗੀ ਨੂੰ ਰੋਜ਼ੀ ਪਹੁੰਚਾ ਰਿਹਾ, ਰੋਜ਼ੀ ਪਹੁੰਚਾ ਰਿਹਾ ਹੈ। ਅੱਲਾ ਨੇ ਜ਼ਰਖੇਜ਼ ਜਿਹੜੀਆਂ ਖੇਤੀਆਂ ਉਹ ਪੰਜਾਬ ਨੂੰ ਦਿੱਤੀਆਂ, ਪੰਜਾਬ ਨੂੰ ਦਿੱਤੀਆਂ। ਪੰਜਾਬ ਦੇ ਖੇਤਾਂ ਵਰਗੀ ਜਿਹੜੀ ਦਿਲਕਸ਼ੀ ਹੋਰ ਕਿੱਥੇ ਆ? ਹੋਰ ਕਿੱਥੇ ਆ? ਅੱਲਾ ਦੀ ਜ਼ਾਤ ਨੇ ਹਰਿਆਲੀ ਨਹੀਂ ਕਰ ਦਿੱਤੀ। ਸਹੀ ਗੱਲ ਹੈ। ਅੱਲਾ ਦੇ ਹਬੀਬ ਦੇ ਰੌਜ਼ੇ ਦਾ ਅਗਰ ਰੰਗ ਸੀ ਸਬਜ਼ ਸੀ, ਅੱਲਾ ਦੀ ਜ਼ਾਤ ਨੇ ਪੰਜਾਬ ਨੂੰ ਸਰਸਬਜ਼ ਨਹੀਂ ਬਣਾ ਦਿੱਤਾ, ਬਣਾਤਾ। ਸਹੀ ਗੱਲ ਹੈ। ਤੇ ਅੱਲਾ ਦੀ ਜ਼ਾਤ ਨੇ ਪਸੰਦ ਕੀਤਾ ਇਸ ਰੰਗ ਨੂੰ ਹੀ, ਇਸ ਰੰਗ ਨੂੰ ਹੀ। ਪਹਿਲੇ ਜ਼ਮਾਨੇ 'ਚ ਜਦੋਂ ਤਰੱਕੀ ਨਹੀਂ ਸੀ ਹੋਈ, ਜਦੋਂ ਡਾਕਟਰ ਹਜ਼ਰਾਤ ਅੱਖਾਂ ਦਾ ਆਪਰੇਸ਼ਨ ਕਰਦੇ ਸੀ, ਉਹ ਜਨਾਬ ਪੱਟੀ ਇਸ ਰੰਗ ਦੀ ਬੰਨ੍ਹਦੇ ਸੀ, ਨੀਲੀ। ਹਾਂਜੀ, ਨੀਲੀ ਨਹੀਂ, ਸਬਜ਼ ਪੱਟੀ ਬੰਨ੍ਹਦੇ ਸੀ, ਆ ਸਬਜ਼, ਕਿਉਂਕਿ ਇਹ ਠੰਡਕ ਦਿੰਦੀ ਆ। ਇਹ ਭਾਈ ਜੀ ਇਹ ਠੰਡਕ ਦਿੰਦੀ ਆ ਭਾਈ ਜੀ, ਕਿਉਂਕਿ ਇਹਦੇ ਚ ਅੱਲਾ ਦੀ ਜ਼ਾਤ ਨੇ ਠੰਡਕ ਰੱਖ ਦਿੱਤੀ ਆ। ਸਹੀ ਗੱਲ। ਤੁਸੀਂ ਆਉਂਦਿਆਂ ਜੀ ਹੁੱਕੇ ਦੀ ਗੱਲ ਕੀਤੀ, ਉਹ ਤੇ ਮੈਂ ਕਹਿੰਦਾ ਹੁੰਦਾ ਜੀ ਕਿ ਢਿੱਡੋਂ ਭੁੱਖੇ ਤੇ ਯਾਰੋ ਰੱਜ ਜਾਂਦੇ, ਕੌਣ ਰਜਾਵੇ ਨੀਤਾਂ ਦਿਆਂ ਭੁੱਖਿਆਂ ਨੂੰ, ਤੇ ਇਹਦੇ ਵਾਸਤੇ ਖਲਕਤ ਚੱਲ ਆਉਂਦੀ, ਘਰ ਰੱਖੀਏ ਨਾ ਧਰ ਤਾਜ਼ੇ ਹੁੱਕਿਆਂ ਨੂੰ। ਇਹ ਬੈਠੀ ਦੀ ਸ਼ਾਨ ਹੈ ਨਾ। ਹਾਂ, ਢਿੱਡੋਂ ਭੁੱਖੇ ਤੇ ਯਾਰੋ ਰੱਜ ਜਾਂਦੇ, ਰਜਾਵੇ ਕੌਣ ਨੀਤਾਂ ਦਿਆਂ ਭੁੱਖਿਆਂ ਨੂੰ, ਇਹਦੇ ਵਾਸਤੇ ਖਲਕਤ ਚੱਲ ਆਉਂਦੀ, ਘਰੀ ਰੱਖੀਏ ਨਾ ਧਰ ਤਾਜ਼ੇ ਹੁੱਕਿਆਂ ਨੂੰ। ਤੇ ਸ਼ੇਰ ਸੀ ਕਿ ਮੱਖਣ ਜੱਟਾ ਵਧੀ ਦੇ ਲੱਖ ਦਾਰੂ, ਕੌਣ ਟੋਰਦਾ ਈ ਸਾਵਾਂ ਮੁੱਕਿਆਂ ਨੂੰ। ਸਾਵਾਂ ਮੁੱਕਿਆਂ। ਭੇਤ ਉਹਨਾਂ ਦਾ ਇੱਕ ਦਿਨ ਖੁੱਲ ਜਾਣਾ ਜਿਹੜੇ ਤੀਰ ਬਣਾਉਂਦੇ ਆ ਤੁੱਕਿਆਂ ਨੂੰ, ਤੁੱਕਿਆਂ ਨੂੰ। ਭੇਤ ਉਹਨਾਂ ਦਾ ਇੱਕ ਦਿਨ ਖੁੱਲ ਜਾਣਾ ਜਿਹੜੇ ਤੀਰ ਬਣਾਉਂਦੇ ਆ ਤੁੱਕਿਆਂ ਨੂੰ। ਤੇ ਮੱਖਣ ਜੱਟਾ ਉਹ ਵਧੀ ਦੇ ਲੱਖ ਦਾਰੂ, ਕੌਣ ਟੋਰਦਾ ਈ ਸਾਵਾਂ ਮੁੱਕਿਆਂ ਨੂੰ। ਤੇ ਇਹ ਲਾ ਕੇ ਤੋੜ ਨਿਭਾਉਂਦੇ ਨਹੀਂ, ਅਤਬਾਰ ਕੀ ਕਰੀਏ ਸਾਵਾਂ ਤੇ, ਇਹ ਲਾ ਕੇ ਤੋੜ ਨਿਭਾਉਂਦੇ ਨਹੀਂ। ਉਹ ਅਤਬਾਰ ਕੀ ਕਰੀਏ ਸਾਵਾਂ ਤੇ, ਉਹ ਇਹਨਾਂ ਯੂਸਫ ਖੂਹ ਵਿੱਚ ਸੁੱਟਿਆ ਸੀ, ਕਿਵੇਂ ਕਰੀਏ ਮਾਣ ਭਰਾਵਾਂ ਤੇ। ਹਾਏ 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 ਹਾਏ। ਇਹਨਾਂ ਯੂਸਫ ਖੂਹ 'ਚ ਸਿੱਟਿਆ ਸੀ, ਖੂਹ ਵਿੱਚ ਸੁੱਟਿਆ ਸੀ, ਉਹ ਕਿਵੇਂ ਕਰੀਏ ਮਾਣ ਭਰਾਵਾਂ ਤੇ ਉਹ ਕਦੀ ਵੀ ਕੰਡੇ ਲੱਗਦੇ ਨਹੀਂ।
ਉਹ ਜਿਹੜੇ ਬਹੁਤੀਆਂ ਰਹਿਣ ਸਲਾਵਾਂ ਤੇ ਉਹ ਕਦੀ ਮੈਦਾਨ ਨਹੀਂ ਜਿੱਤ ਸਕਦੇ। ਉਹ ਜਿਹੜੇ ਲੜਨ ਬਗਾਨੀਆਂ ਬਾਹਾਂ ਤੇ ਓਏ ਬਗਾਨੇ ਮੋਢੇ ਰੱਖੇ ਬੰਦੂਕ ਨਹੀਂ ਉਹ ਚਲਾਉਣੀ। ਕਦੀ ਮੈਦਾਨ ਨਹੀਂ ਜਿੱਤ ਸਕਦੇ। ਉਹ ਜਿਹੜੇ ਲੜਨ ਬਗਾਨੀਆਂ ਬਾਹਾਂ ਤੇ ਤੇ ਸਾਨੂੰ ਖੁਸ਼ੀ ਦੀ ਖਬਰ ਸੁਣਾ ਛੇਤੀ। ਪਾਣੀ ਫੇਰ ਨਾ ਦਈ ਸਾਡੇ ਚਾਵਾਂ ਤੇ ਕਿਉਂ ਰਸਤਾ ਬਦਲ ਕੇ ਲੰਘਦਾ ਏ। ਉਹ ਮੱਖਣ ਜੱਟ ਬੈਠਾ ਤੇਰੀ ਰਾਹਾਂ ਤੇ ਕਿਉਂ ਰਸਤਾ ਬਦਲ ਕੇ ਲੰਘਦਾ ਏ। ਮੱਖਣ ਜੱਟ ਬੈਠਾ ਤੇਰੀ ਰਾਹਾਂ ਤੇ ਜਿਹੜੇ ਆਪਣੇ ਆਪ ਨਾਲ ਲੜੇ ਰਹਿੰਦੇ ਉਹ ਇਹੋ ਜਿਹੇ ਲੋਕੀ ਇੱਥੇ ਬੜੇ ਰਹਿੰਦੇ ਜਿਹੜੇ ਆਪਣੇ ਆਪ ਨਾਲ ਲੜੇ ਰਹਿੰਦੇ। ਦੇਖੋ ਜੀ ਜਦੋਂ ਅਖਲਾਕ ਨੇ ਆਉਣਾ ਨਾ ਪਲੜੇ 'ਚ ਹਾਂਜੀ ਬਰਾਬਰ ਤੇ ਸ਼ੈ ਕੋਈ ਨਹੀਂ ਹੋਣੀ। ਕੋਈ ਜਿਤਨਾ ਮਰਜ਼ੀ ਜ਼ਹੀਨ ਹੋ ਜਾਵੇ, ਜਿਤਨਾ ਮਰਜ਼ੀ ਆਲਮ ਬਣ ਜਾਵੇ, ਜਿਤਨਾ ਮਰਜ਼ੀ ਪ੍ਰੋਫੈਸਰ ਬਣ ਜਾਵੇ, ਜਿਤਨਾ ਮਰਜ਼ੀ ਬੜਾ ਇਨਸਾਨ ਬਣ ਜਾਵੇ, ਅਗਰ ਉਹ ਅਖਲਾਕ ਨਹੀਂ ਨਾ ਉਹਦੇ 'ਚ ਹੈਗਾ ਉਹ ਕੁਛ ਵੀ ਨਹੀਂ ਹੈਗਾ। ਸਹੀ ਗੱਲ ਆ। ਉਹ ਕੁਛ ਵੀ ਨਹੀਂ ਹੈਗਾ। ਤਮਾਮ ਖੂਬੀਆਂ ਤੇ ਲੀਕ ਫਿਰ ਜਾਏਗੀ। ਤੇ ਮੈਂ ਲਿਖਿਆ, ਮੈਂ ਕਿਹਾ ਜਿਹੜੇ ਆਪਣੇ ਆਪ ਨਾਲ ਲੜੇ ਰਹਿੰਦੇ ਉਹ ਇਹੋ ਜਿਹੇ ਲੋਕੀ ਇੱਥੇ ਬੜੇ ਰਹਿੰਦੇ ਤੇ ਲੋਕੀ ਉਹਨਾਂ ਦਾ ਛੱਡ ਤਬਾਰ ਦਿੰਦੇ ਜਿਹੜੇ ਹਰਦਮ ਰੋਡ ਦੇ ਗੜੇ ਰਹਿੰਦੇ। ਝੂਠ ਨਹੀਂ ਮਾਰਨਾ। ਕੀ ਬਾਤ ਹੈ ਜੀ। ਅਸੀਂ ਰੁਲ ਗਏ ਇਸ ਜ਼ਮੀਨ ਉੱਤੇ। ਉਹ ਸੱਜਣ ਵੱਲ ਅਸਮਾਨ ਦੇ ਚੜੇ ਰਹਿੰਦੇ ਤੇ ਲੈਣਾ ਉਹਨਾਂ ਨੇ ਮਜ਼ਾ ਹੀ ਜਾਗ ਵਾਲਾ। ਉਹ ਜਿਹੜੇ ਦੁੱਧਾਂ ਦੇ ਵਾਂਗਰ ਕੜੇ ਰਹਿੰਦੇ ਲੈਣਾ ਉਹਨਾਂ ਨੇ ਮਜ਼ਾ ਵਾ ਜਾਗ ਵਾਲਾ। ਉਹ 12 ਘੰਟੇ ਦੀ ਤਪਸ਼ ਝੱਲੀ ਆ ਫਿਰ ਜਾ ਕੇ ਜਾਗ ਲੱਗਦੀ ਹੈ। ਕਹਿੰਦੇ ਨਹੀਂ ਯਾਰ ਫਲਾਣੇ ਨੂੰ ਜਾਗ ਲੱਗ ਗਈ। ਉਹ ਅੱਲਾ ਦੇ ਬੰਦੇ ਉਹ ਜਾਗ ਦੇ ਕਾਬਲ ਕਦੋਂ ਹੋਇਆ ਵਾ? ਉਹ 12 ਘੰਟਿਆਂ ਦੇ ਕੋਲੇ ਝੱਲੇ ਆ ਉਹਨੇ। ਮੈਂ ਨਾ ਭਾਜੀ ਇੱਕ ਚੀਜ਼ ਹਮੇਸ਼ਾ ਸੋਚਦਾ ਵੀ ਹੁੰਨਾ ਤੇ ਅਕਸਰ ਕਹਿਣਾ ਵੀ ਹੁੰਨਾ, ਅਸੀਂ ਵੱਡੀ ਗੱਡੀ ਵੇਖਦੇ ਸਾਡੇ ਨਾ ਪੰਜਾਬ ਦੀ ਇਹ ਆਮ ਗੱਲ ਆ, ਮੈਂਟੈਲਿਟੀ ਮੈਂ ਗੱਲ ਕਰਨ ਲੱਗਾ ਅੱਜ ਕਿ ਵੱਡੀ ਗੱਡੀ ਵਾਲਾ ਕੋ ਲੰਘ ਜਾਵੇ ਨਾ ਸਾਡੇ ਕੋਲੋਂ ਭਾਵੇਂ ਪੂਰਾ ਘੱਟਾ ਮਿੱਟੀ ਪਾ ਕੇ ਲੰਘ ਜਾਵੇ ਜਾਂ ਉਦਾਂ ਤੁਸੀਂ ਕਹਿੰਦੇ ਆ ਹਰਾਮ ਦਾ ਪੈਸਾ ਹੀ, ਜਾਂ ਅਸੀਂ ਕਹਿੰਦੇ ਪਤਾ ਨਹੀਂ ਕਿੱਥੋਂ ਆ ਗਈ ਇਹਦੇ ਕੋਲੇ ਗੱਡੀ। ਲੇਕਿਨ ਅਸੀਂ ਕਦੀ ਇਹ ਨਹੀਂ ਸੋਚਿਆ ਕਿ ਯਾਰ ਪਤਾ ਨਹੀਂ ਵਿਚਾਰੇ ਨੇ ਕਿੰਨੀ ਮਿਹਨਤ ਤੋਂ ਬਾਅਦ ਲਈ ਆ। ਸਾਨੂੰ ਇੱਕ ਕਿਸੇ ਇਨਸਾਨ ਦੀ ਹਕੀਕਤ ਹੀ ਨਹੀਂ ਪਤਾ ਕਿੰਨੀ ਐਮਰਜੈਂਸੀ ਜਾ ਰਿਹਾ, ਕਿੱਥੋਂ ਤੁਰਿਆ, ਕਿੱਥੋਂ ਨੇ ਸਾਲ ਦਾ ਸਫ਼ਰ ਸ਼ੁਰੂ ਕੀਤਾ, ਕਿੱਥੋਂ ਪੌੜੀਆਂ ਥੱਲੋਂ ਤਾਂ ਆਇਆ ਉਹ ਤੇ ਗੱਡੀ 'ਚ ਆ ਕੇ ਬੈਠਾ। ਉਹ ਸਫ਼ਰ ਨਹੀਂ ਅਸੀਂ ਵੇਖਣਾ, ਅਸੀਂ ਕਹਿ ਦੇਣਾ ਪਤਾ ਨਹੀਂ ਕਿੱਦਾਂ ਆ ਗਈ। ਪਿੱਛੇ ਬਹੁਤ ਤਕੜੀ ਮਿਹਨਤ ਆ ਜੀ, ਬੜੀ ਤਕੜੀ ਮਿਹਨਤ ਆ ਜੀ। ਉਹ ਜਾਗ ਵਾਲੀ ਗੱਲ ਤੋਂ ਹੀ ਗੱਲ ਚੇਤੇ ਆਈ। ਜਾਗ ਵਾਲੀ ਗੱਲ ਤੋਂ ਲੈਣਾ ਉਹਨਾਂ ਨੇ ਮਜ਼ਾ ਵਾ ਜਾਗ ਵਾਲਾ। ਜਿੱਦਾਂ ਪੀਰ ਵਾਰਿਸ਼ਾ ਸਰਕਾਰ ਫਰਮਾਇਆ ਕਿ ਬਿਨਾਂ ਮੁਰਸ਼ਿਦਾਂ ਰਾਹ ਨਹੀਂ ਹੱਥੇ ਆਉਂਦੇ, ਦੁੱਧਾਂ ਬਾਝ ਨਹੀਂ ਪੱਕਦੀ ਖੀਰ ਸਾਈ। ਬਿਨਾਂ ਮੁਰਸ਼ਿਦਾਂ ਰਾਹ ਨਹੀਂ ਹੱਥੇ ਆਉਂਦੇ, ਦੁੱਧਾਂ ਬਾਝ ਨਹੀਂ ਪੱਕਦੀ ਖੀਰ ਸਾਈ। ਤੇ ਤੁਸੀਂ ਜਗਤ ਨਵਾਲਿਆ ਹੇਠ ਆਸਣ ਵਾਰਸ ਸ਼ਾਹ ਦੀ ਬਖਸ਼ ਤਕਸੀਰ ਸਾਈ। ਫਰਮਾਉਣ ਲੱਗੇ ਯਾਰ ਇਹ ਕੈਸਾ ਮੰਜ਼ਰ ਆ ਕਿ ਲੋਕਾਂ ਨੇ ਤੇ ਜੱਗ ਨਵਾਇਆ ਤਖਤ ਤੇ ਬਹਿ ਕੇ ਜਾਂ ਬੰਦੂਕ ਰੱਖ ਕੇ ਜਾਂ ਪੈਸਾ ਦਿਖਾ ਕੇ, ਦੌਲਤ ਮਾਇਆ ਵਹਾ ਕੇ, ਜਾਗੀਰ ਵਿਖਾ ਕੇ। ਤੁਹਾਡੇ ਕੋਲ ਕੈਸਾ ਫਨ ਆ ਕਿ ਤੁਸੀਂ ਰੜੀ ਜ਼ਮੀਨ ਤੇ ਬਹਿ ਕੇ ਜੱਗ ਨਵਾ ਲਿਆ। ਫਨ ਨਾ ਇਹ ਜੀ, ਫਨ ਔਰ ਰੜੀ ਜ਼ਮੀਨ ਤੇ ਬਹਿ ਕੇ ਮਤੀ ਕਰ ਲੈਣਾ ਦੂਸਰਿਆਂ ਨੂੰ ਆਪਣਾ ਸ਼ਾਗਿਰਦ ਕਰ ਲੈਣਾ। ਬਹੁਤ ਬੜੀ ਬਾਤ ਆ ਤੇ ਲੈਣਾ ਉਹਨਾਂ ਨੇ ਮਜ਼ਾ ਹੀ ਜਾਗ ਵਾਲਾ। ਉਹ ਜਿਹੜੇ ਦੁੱਧਾਂ ਦੇ ਵਾਂਗਰ ਕੜੇ ਰਹਿੰਦੇ ਤੇ ਮੱਖਣ ਜਾਂ ਢੋਰੀ ਜਦੋਂ ਟੁਰ ਜਾਂਦੇ ਉਹ ਸੁੰਝੇ ਪੈ ਫਿਰ ਬੈਠਕਾਂ ਥੜੇ ਰਹਿੰਦੇ। ਜਿਹੜੇ ਆਪਣੇ ਆਪ ਨਾਲ ਲੜੇ ਰਹਿੰਦੇ ਉਹ ਇਹੋ ਜਿਹੇ ਲੋਕੀ ਇੱਥੇ ਬੜੇ ਰਹਿੰਦੇ। ਤੇ ਨਫ਼ਰਤ ਵੈਰ ਉਧੇੜੇ ਲੋਕੀ ਉਹ ਆਉਂਦੇ ਨਹੀਂ ਜੇ ਨੇੜੇ ਲੋਕੀ। ਤੇ ਸਾਨੂੰ ਸੁੱਖ ਦਾ ਸਾਹ ਨਹੀਂ ਆਇਆ, ਸੁੱਖਾਂ ਵਿੱਚ ਨੇ ਕਿਹੜੇ ਲੋਕੀ। ਨਫ਼ਰਤ ਵੈਰ ਉਧੇੜੇ ਲੋਕੀ ਆਉਂਦੇ ਨਹੀਂ ਜੇ ਨੇੜੇ ਲੋਕੀ। ਉਹ ਸਾਨੂੰ ਸੁੱਖ ਦਾ ਸਾਹ ਨਹੀਂ ਆਇਆ, ਉਹ ਸੁੱਖਾਂ ਵਿੱਚ ਨੇ ਕਿਹੜੇ ਲੋਕੀ। ਤੇ ਕੰਢਿਆਂ ਤੇ ਅਸੀਂ ਬੈਠੇ ਹੀ ਰਹਿ ਗਏ, ਉਹ ਲੈ ਕੇ ਟੁਰ ਪਏ ਬੇੜੇ ਲੋਕੀ। ਕੰਢਿਆਂ ਤੇ ਅਸੀਂ ਬੈਠੇ ਰਹਿ ਗਏ, ਲੈ ਕੇ ਟੁਰ ਪਏ ਬੇੜੇ ਲੋਕੀ। ਉਹ ਮੇਲਾ ਠਾਠਾਂ ਮਾਰੀ ਜਾਂਦਾ, ਫਿਰ ਕਿਹਨੇ ਆਣ ਬਖੇੜੇ ਲੋਕੀ। ਤੇ ਡਾਢੇ ਬੜਕਾ ਮਾਰਦੇ ਪਏ ਨੇ, ਚੁੱਪ ਕਰ ਰਹਿਣ ਮਰੇੜੇ ਲੋਕੀ। ਮਰੇ ਹੋਏ ਲੋਕੀ ਤੇ ਡੋਲੀ ਲੈ ਕਹਾਰ ਪੈ ਜਾਂਦੇ, ਉਹ ਕਰਦੇ ਰਹਿ ਗਏ ਝੇੜੇ ਲੋਕੀ। ਤੇ ਵਾਹ ਸਾਡੇ ਵਿੱਚ ਹਿੱਲਣ ਦੀ ਨਹੀਂ, ਕੱਢੀ ਜਾਂਦੇ ਗੇੜੇ ਲੋਕੀ। ਤੇ ਇਹਦੇ ਅੱਗੇ ਅੜਿਆ ਕੋਈ ਨਹੀਂ, ਓਏ ਮੌਤ ਨੇ ਸਭ ਨਵੇੜੇ ਲੋਕੀ। ਤੇ ਦੜ ਵੱਟ ਕੇ ਹੀ ਝੱਟ ਲੰਘਾਇਆ, ਓਏ ਮੱਖਣ ਜੱਟ ਨਹੀਂ ਛੇੜੇ ਲੋਕੀ। ਨਫ਼ਰਤ ਵਾਇਰ ਅਧੇੜੇ ਲੋਕੀ, ਓਏ ਆਉਂਦੇ ਨਹੀਂ ਜੇ ਨੇੜੇ ਲੋਕੀ। ਪਰ ਲੋਕਾਂ ਦਾ ਕੰਮ ਬੋਲਦੇ ਰਹਿਣਾ, ਓਏ ਐਬ ਦੂਜੇ ਦੇ ਫੋਲਦੇ ਰਹਿਣਾ। ਲੋਕਾਂ ਦਾ ਕੰਮ ਬੋਲਦੇ ਰਹਿਣਾ। ਹਾਏ ਮੀਆਂ ਸਾਹਿਬ ਫਰਮਾਇਆ ਸੀ ਨਾ, ਜਦ ਬੁਰਿਆਂ ਮੈਂ ਲੱਭਣ ਟੁਰਿਆ ਤੇ ਮੈਥੋਂ ਬੁਰਾ ਨਾ ਕੋਈ। ਉਹਨੇ ਕਿਹਾ ਜੀ ਜਦੋਂ ਆਪਣੇ ਅੰਦਰ ਝਾਤ ਪਾਈ
ਹਾਂ ਫਿਰ ਤੇ ਆਪਣੇ ਅੰਦਰ ਕੀ ਸਿਆਹੀ ਬਾਹਰ ਕਿਤੇ ਨਜ਼ਰ ਹੀ ਨਹੀਂ ਆਈ। ਹਾਂ ਰਾਤ ਵੀ ਘੱਟ ਕਾਲੀ ਲੱਗੀ ਆ ਹੂੰ ਜਦੋਂ ਆਪਣੇ ਮਨ 'ਚ ਝਾਤੀ ਪਈ। ਆਪਦਾ ਮਨ ਇੰਨਾ ਕਾਲਾ, ਰਾਤ ਵੀ ਚਿੱਟੀ ਲੱਗੀ ਆ। ਕਹਿੰਦੇ ਆਪਣੇ ਅੰਦਰ ਆਪਣੇ ਮਨ ਚ ਝਾਕ, ਆਪਣੇ ਗਿਰਬਾਨ ਚ ਵੇਖ, ਕਹਿੰਦੇ ਨਹੀਂ ਹੁੰਦੇ ਹਾਂਜੀ ਉਹ ਚੀਜ਼। ਉਹ जबान चाकना ਹਾਂਜੀ ਉਹ ਮੈਂ ਲਿਖਿਆ ਸੀ ਜੀ ਕਿ ਹਰ ਐਬ ਆ ਮੇਰੇ ਵਿੱਚ ਲੋਕੋ, ਹੂੰ ਪਰ ਦੂਸਰੇ ਨੂੰ ਮੈਂ ਚੋਰ ਆਖਾਂ। ਹੂੰ ਹਰ ਐਬ ਆ ਮੇਰੇ ਅੰਦਰ ਲੋਕੋ। ਵਿੱਚ ਲੋਕੋ, ਪਰ ਦੂਸਰੇ ਨੂੰ ਮੈਂ ਚੋਰ ਆਖਾਂ। ਹੌਲੀ ਆਪ ਕਦੀ ਨਾ ਬੋਲਦਾ ਹਾਂ, ਹਾਂ ਗੱਲ ਦੂਸਰੇ ਦੀ ਨੂੰ ਸ਼ੋਰ ਆਖਾਂ। ਹਾਂ ਤੇ ਬਦੀ ਹਰ ਹਰ ਸਾਹ ਦੇ ਨਾਲ ਕਰਾਂ, ਹਾਂ ਦੀਨ ਦੂਸਰੇ ਦਾ ਕਮਜ਼ੋਰ ਆਖਾਂ। ਹਾਏ 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 ਬਦੀ ਹਰ ਹਰ ਸਾਹ ਦੇ ਨਾਲ ਕਰਾਂ, ਨਾਲ ਕਰ ਦੀਨ ਦੂਸਰੇ ਦਾ ਕਮਜ਼ੋਰ ਆਖਾਂ। ਤੇ ਕਦੀ ਸਰਗੀ ਉੱਠ ਕੇ ਨਹੀਂ ਖਾਧੀ, ਹਾਏ ਪਰ ਦੂਜੇ ਨੂੰ ਰੋਜ਼ਾ ਖੋਰ ਆਖਾਂ। ਓਏ ਹੋਏ ਹੋਏ ਤੇ ਲਾਈ ਤਾੜ ਮੇ ਰੰਨਾ ਵੇਖਣ ਲਈ, ਹਾਏ ਪਰ ਦੂਜੇ ਨੂੰ ਹੁਸਨ ਦਾ ਚੋਰ ਆਖਾਂ। ਹਾਂ ਲਾਈ ਤਾੜ ਮੇ ਰੰਨਾ ਵੇਖਣ ਲਈ, ਪਰ ਦੂਜੇ ਨੂੰ ਹੁਸਨ ਦਾ ਚੋਰ ਅੱਖਾਂ। ਚੋਰ ਆਖਾਂ। ਤੇ ਗੱਲਾਂ ਲੋਕਾਂ ਦੀਆਂ ਕਰਦਾ ਵਾਂ ਬਹਿ ਬਹਿ ਕੇ, ਹੂੰ ਪਰ ਦੂਜੇ ਨੂੰ ਚੁਗਲ ਖੋਰ ਆਖਾਂ। ਚੁਗਲ ਖੋਰ ਤੇ ਅੱਖਾਂ। ਮੱਖਣ ਜੱਟਾ ਜਦੋਂ ਘਰ ਵੱਲ ਗੱਲ ਆਵੇ, ਹਾਂ। ਉਹਨੂੰ ਹੋਰ ਦਾ ਕੁਝ ਮੈਂ ਹੋਰ ਹੋਰ ਆਖਾਂ। ਅੱਖਾਂ ਹਾਏ ਹਾਏ ਕੀ ਤੇ ਮੱਖਣ ਜੱਟਾ ਜਦ ਘਰ ਵੱਲ ਗੱਲ ਆਵੇ, ਉਹਨੂੰ ਹੋਰ ਦਾ ਕੁਝ ਮੈਂ ਹੋਰ ਹੋਰ ਆਖਾਂ। ਆਖਾਂ। ਤੇ ਪੁੱਤਰ ਜੰਮਦਾ ਰੱਖੀਏ ਵਿੱਚ ਕਬਜ਼ੇ, ਹੂੰ ਉਹ ਕਦੀ ਧੀ ਨੂੰ ਲਾਡ ਲੜਾਈਏ ਨਾ। ਹਾਂ ਪੁੱਤਰ ਜੰਮਦਾ ਰੱਖੀਏ ਵਿੱਚ ਕਬਜ਼ੇ, ਕਬਜ਼ੇ। ਕਦੀ ਧੀ ਨੂੰ ਲਾਡ ਲੜਾਈਏ ਨਾ। ਉਹ ਭਾਈ ਹੋਣ ਤੇ ਵੈਰ ਵਿਆਜ ਲਈਏ, ਨਹੀਂ ਤੇ ਸੁੱਤੀਆਂ ਕਲਾਂ ਜਗਾਈਏ ਨਾ। ਹਾਏ 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 ਤੇ ਜੇ ਆਪ ਗਰੀਬ ਕੰਗਾਲ ਹੋਈਏ, ਹਾਂ ਉਹ ਪੱਗ ਬਾਦਸ਼ਾਹ ਨਾਲ ਵਟਾਈਏ ਨਾ। ਤੇ ਜੇਕਰ ਮੰਤਰ ਕੀਲ ਦਾ ਨਹੀਂ ਆਉਂਦਾ, ਐਵੇਂ ਸੁੱਤੇ ਹੋਏ ਨਾਗ ਜਗਾਈਏ ਨਾਗ ਨਾ। ਜਗਾਈਏ ਨਾ। ਕੀ ਬਾਤਾਂ ਕੀ ਜੇਕਰ ਬਾਤਾਂ ਜੀ। ਮੰਤਰ ਕੀਲ ਦਾ ਨਹੀਂ ਆਉਂਦਾ, ਉਹ ਐਵੇਂ ਸੁੱਤੇ ਸੁੱਤੇ ਹੋਏ ਨਾਗ ਨਾਗ ਜਗਾਈਏ ਨਾ। ਤੇ ਇੱਕ ਦਿਨ ਆਪੇ ਢਹਿ ਜਾਣੀ। ਹੂੰ ਉਹ ਕਦੀ ਰੇਤ ਦੀ ਕੰਧ ਆਪ ਢਾਈਏ ਨਾ। ਹੂੰ ਤੇ ਜੇ ਸੱਜਣ ਦੀ ਭੈਣ ਜਵਾਨ ਹੋਵੇ, ਹੂੰ ਉਹ ਛੇਤੀ ਕੀਤੀਆਂ ਵੀ ਘਰ ਉਹਦੇ ਜਾਈਏ। ਜਾਈਏ ਨਾ। ਕੀ ਬਾਤ ਹੈ ਜੀ, ਉਹਨੇ ਕਿਹਾ ਬਹੁਤ ਜਿਹੜਾ- ਵੱਡੀ ਗੱਲ ਆ। ਜਿਹੜਾ ਤਾਂ ਕੁਥਾ ਨਹੀਂ ਵੇਖ ਸਕਦਾ। ਹੂੰ ਮੈਂ ਕਹਾਂ ਜੀ ਮੁਨਸਫ ਹੋ ਕੇ ਅਦਲ ਨਾ ਕਰੇ ਜਿਹੜਾ, ਹੂੰ ਉਹ ਮਰਦ ਜਿਵੇਂ ਅੱਫਲ ਰੁੱਖ ਯਾਰੋ। ਅੱਫਲ ਰੁੱਖ। ਅੱਫਲ ਰੁੱਖ ਯਾਰੋ, ਹੂੰ ਜਿਹਨੂੰ ਫਲ ਨਹੀਂ ਲੱਗਦਾ। ਸਮਝ ਗਿਆ ਮੈਂ। ਮਰਦ ਮੁਨਸਫ ਹੋ ਕੇ ਅਦਲ ਨਾ ਕਰੇ ਜਿਹੜਾ, ਹੂੰ ਉਹ ਮਰਦ ਜਿਵੇਂ ਅੱਫਲ ਰੁੱਖ ਯਾਰੋ। ਤੇ ਜਿਹੜਾ ਥਾਂ ਕੁਥਾਂ ਨਹੀਂ ਵੇਖ ਸਕਦਾ, ਹੂੰ ਉਹਦੀ ਮਾਂ ਦੀ ਚੰਗੀ ਨਹੀਂ ਕੁੱਖ ਯਾਰੋ। ਆਹਾ ਹਾ ਹਾ ਜਿਹੜਾ ਥਾਂ ਕੁਥਾਂ ਨਹੀਂ ਵੇਖ ਸਕਦਾ, ਉਹਦੀ ਮਾਂ ਦੀ ਚੰਗੀ ਨਹੀਂ ਕੁੱਖ ਯਾਰੋ। ਓਏ ਹੋਏ ਹੋਏ। ਤੇ ਜਿਹੜਾ ਆਪਣੇ ਛਾਬੇ ਤੇ ਨਹੀਂ ਰੱਜਿਆ, ਹਾਂ ਉਹਦੀ ਕਦੀ ਨਹੀਂ ਲੱਥਣੀ ਭੁੱਖ ਯਾਰੋ। ਭੁੱਖ ਯਾਰੋ ਉਹ ਜਿਹੜਾ ਆਪਣੇ ਛਾਬੇ ਤੇ ਨਹੀਂ ਰੱਜਿਆ, ਨਹੀਂ ਰੱਜਿਆ। ਉਹਦੀ ਕਦੀ ਨਹੀਂ ਲੱਥਣੀ ਭੁੱਖ ਯਾਰੋ। ਤੇ ਜੇ ਕਲੀ ਦੀਆਂ ਜੜ੍ਹਾਂ ਨੂੰ ਫੋਲ ਦਈਏ, ਉੱਤੇ ਫੁੱਲ ਵੀ ਜਾਂਦਾ ਈ ਸੁੱਕ ਯਾਰੋ। ਤੇ ਜਿਹੜਾ ਯਾਰ ਦੀ ਇੱਜ਼ਤ ਦਾ ਹੈ ਦੁਸ਼ਮਣ, ਹਾਂ ਮੱਖਣ ਜੱਟਾ ਉਹ ਲਾਹਨਤੀ ਮੁੱਖ ਯਾਰੋ। ਲਾਂਤੀ ਮੁੱਖ ਯਾਰੋ। ਕੀ ਬਾਤ ਹੈ। ਜਿਹੜਾ ਯਾਰ ਦੀ ਇੱਜ਼ਤ ਦਾ ਹੈ ਦੁਸ਼ਮਣ, ਕੀ ਬਾਤ। ਮੱਖਣ ਜੱਟਾ ਉਹ ਲਾਹਨਤੀ ਮੁੱਖ ਯਾਰੋ। ਤੇ ਉਹਨੇ ਕਿਹਾ ਜੇ ਸੱਜਣ ਦੀ ਭੈਣ ਜਵਾਨ ਹੋਵੇ, ਉਹ ਛੇਤੀ ਕੀਤੀਆਂ ਵੀ ਘਰੀ ਉਹਦੇ ਜਾਈਏ ਨਾ। ਜਾਈਏ ਨਾ। ਤੇ ਚੁਗਲ ਚੋਰ ਦਾ ਨਾਂ ਵਸਾ ਖਾਈਏ, ਹਾਂ ਚੁਗਲ ਖੋਰ ਨੂੰ ਕੋਲ ਬਿਠਾਈਏ ਨਾ। ਕੋਰ ਬਿਠਾਈਏ ਨਾ। ਉਹ ਕਹਿੰਦੇ ਨਾ ਚੁਗਲ ਖੋਰ ਜੇ ਰਾਤੀ ਕੋਲ ਭਾਈਏ, ਹਾਂ ਦਿਨ ਚੜ੍ਹਦਿਆਂ ਭਾਂਬੜ ਫੇ ਮੱਚ ਜਾਂਦਾ। ਹਾਂ ਚੁਗਲ ਖੋਰ ਜੇ ਰਾਤੀ ਕੋਲ ਭਾਈਏ, ਬਾਈਏ ਦਿਨ ਚੜ੍ਹਦਿਆਂ ਭਾਂਬੜ ਮੱਜ ਜਾਂਦਾ। ਭਾਂਬੜ ਮੱਚ ਜਾਂਦਾ। ਤੇ ਉਦੋਂ ਰੱਬ ਦਾ ਹੀ ਆਣਾ ਅਜ਼ਾਬ ਪੈਂਦਾ, ਜਦੋਂ ਹਰ ਜ਼ਬਾਨ ਚੋਂ ਸੱਚ ਜਾਂਦਾ। ਹਾਏ 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 ਕਦੀ ਯਾਰ ਨੂੰ ਰਾਜ਼ੀ ਕਰਨ ਲਈ ਉਹ ਸੈਯਦ ਬੁੱਲਾ ਵੀ ਹੱਸ ਕੇ ਨੱਚ ਜਾਂਦਾ। ਹਾਏ 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 ਹਾਏ। ਤੇ ਉਹਨੇ ਕਿਹਾ ਉਦੋਂ ਰੱਬ ਦਾ ਆਣ ਅਜ਼ਾਬ ਪੈਣਾ, ਜਦੋਂ ਲੂ ਵਿੱਚ ਝੂਠ ਰਚ ਜਾਂਦਾ। ਸਰ ਜੀ ਜਦੋਂ ਝੂਠ ਦਾ ਦੌਰਾ ਆ ਜਾਏਗਾ ਨਾ, ਹਾਂਜੀ। ਉਦੋਂ ਕੱਲੀ ਜ਼ਬਾਨ ਝੂਠ ਨਹੀਂ ਬੋਲੇਗੀ, ਹੱਥ ਵੀ ਝੂਠ ਬੋਲਣਗੇ, ਪੈਰ ਝੂਠ ਬੋਲਣਗੇ, ਨਜ਼ਰ ਝੂਠ ਬੋਲੇਗੀ, ਦਿਮਾਗ ਵੀ ਝੂਠ ਬੋਲੇਗਾ, ਦਿਲ ਵੀ ਝੂਠ ਬੋਲੇਗਾ। ਦਿਲ ਵੀ ਝੂਠ ਕੀ ਹੋਏਗਾ ਕਿ ਇਨਸਾਨ ਦਾ ਪੂਰਾ ਵਜੂਦ ਉਹ ਝੂਠ ਤੇ ਕੰਮ ਕਰੇਗਾ। ਟਿੰਡਾਂ ਵਾਲਾ ਖੂਹ ਨਹੀਂ ਭੁੱਲਦਾ, ਉਹ ਯਾਦਾਂ ਆਉਣ ਖਰਾਸ ਦੀਆਂ। ਟਿੰਡਾਂ ਵਾਲਾ ਖੂਹ ਨਹੀਂ ਭੁੱਲਦਾ, ਨਹੀਂ ਭੁੱਲਦਾ, ਯਾਦਾਂ ਆਉਣ ਖਰਾਸ ਦੀਆਂ। ਉਹ ਕਿਹਨੇ ਰੌਣਕਾਂ ਖੋਲੀਆਂ ਲੋਕੋ ਪਿੰਡ ਵਸਤੀ ਦੇ ਵਾਸ ਦੀਆਂ। ਤੇ ਪੱਖੇ ਏਸੀ ਛੱਡ ਕੇ ਫੜੀਏ ਰਾਵਾਂ ਬੋੜ ਦੀਆਂ। ਵਾਹ ਬੋੜ ਦੀਆਂ। ਪੱਖੇ ਏਸੀ ਛੱਡ ਕੇ ਫੜੀਏ ਰਾਵਾਂ ਬੋੜ ਦੀਆਂ। ਉਹ ਪਾਣੀ ਛਿੜਕ ਕੇ ਤਾਜ਼ਾ ਕਰੀਏ, ਉਹ ਮੁੜ ਕੇ ਛਾਵਾਂ ਬੋੜ ਦੀਆਂ। ਬੋੜ ਦੀਆਂ। ਪਾਣੀ ਛਿੜਕ ਕੇ ਤਾਜ਼ਾ ਕਰੀਏ, ਉਹ ਮੁੜ ਕੇ ਛਾਵਾਂ ਬੋੜ ਦੀਆਂ। ਪਰ ਗੱਲਾਂ ਕਿਸੇ ਵੀ ਮੰਨੀਆਂ ਨਹੀਂ, ਮੰਨੀਆਂ ਉਹ ਐਸ ਮੱਖਣ ਜਾਟਾ ਦਾਸ ਦੀਆਂ। ਉਹ ਟਿੰਡਾਂ ਵਾਲਾ ਖੋ ਨਹੀਂ ਭੁੱਲਦਾ, ਉਹ ਯਾਦਾਂ ਆਉਣ ਖਰਾਸ ਦੀਆਂ। ਖਰਾਸ ਦੀਆਂ। ਕਿਹਨੇ ਰੌਣਕਾਂ ਖੋਲੀਆਂ ਲੋਕੋ ਪਿੰਡ ਵਸਤੀ ਦੇ ਵਾਸਦੀ। ਹਾਏ ਹਾਏ। ਅੱਛਾ ਇੱਕ ਸਾਨੂੰ ਨਾ ਸ਼ੇਰ ਸੁਣਾਓ ਕੋਈ, ਫਿਰ ਪੰਜਾਬ ਪੁਰਾਣੀ ਰਹਿਤਲ ਦੇ ਉੱਤੇ, ਪੰਜਾਬ ਪੁਰਾਣੀ ਕੋਈ ਗੱਲ ਦੇ ਉੱਤੇ। ਠੀਕ ਹੋ ਗਿਆ ਜੀ। ਹਾਂ ਇੱਕ ਸਾਨੂੰ ਸ਼ੇਰ ਸੁਣਾਓ ਤੁਸੀਂ, ਅਸੀਂ ਸੁਣ ਕੇ ਫਿਰ ਇਜਾਜ਼ਤ ਲੈਂਦੇ ਹਾਂ ਸਾਰਿਆਂ ਕੋਲੋਂ। ਮੈਂ ਅੱਜ ਬੋਲਿਆ ਨਹੀਂ, ਮੈਂ ਪਹਿਲਾਂ ਦੱਸਿਆ ਸੀ ਕਿ ਮੈਂ ਅੱਜ ਨਹੀਂ ਬੋਲਣਾ,
ਅੱਜ ਭਾਜੀ ਹੁਣੇ ਹੀ ਬੋਲਣਗੇ, ਮੇਰਾ ਕੰਮ ਬੋਲਣਾ ਹੈ ਹੀ ਨਹੀਂ। ਜਿੱਥੇ ਵੱਡੇ ਬੋਲਣ ਉੱਥੇ ਛੋਟੇ ਦਾ ਕੰਮ ਆ ਚੁੱਪ ਕਰਕੇ ਬਹਿਣ। ਬਾਜੀ ਇਹ ਤੇ ਮੁਹੱਬਤ ਆ, ਨਹੀਂ ਤੇ ਆਪ ਤੁਸੀਂ ਬਹੁਤ ਵੱਡੇ ਨਾ 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 ਤੁਹਾਡਾ ਸੁਣਨਾ ਮੈਂ ਸੌਣ ਲੱਗੇ। ਰਾਹਤ ਨਾਲ ਗੱਲ ਚਲਾ ਗਿਆ। ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਗਈ ਅੱਜ ਦੀ। ਬਹੁਤ ਜ਼ਿਆਦਾ। ਹਾਂ ਮੈਂ ਪਰਸਨਲੀ ਚਾਹੁੰਦਾ ਕਿ ਆਪਾਂ ਵੀਡੀਓ ਬੰਦ ਕਰਕੇ ਵੀ ਤੁਸੀਂ ਆਪਾਂ ਉਦਾਂ ਕਿਤੇ ਬਈਏ ਤਾਂ ਆਪਾਂ ਬਹਿ ਕੇ ਮੈਂ ਤੁਹਾਨੂੰ ਮਤਲਬ ਸੁਣੀ ਜਾਵਾਂ, ਕਦੇ ਟਾਈਮ ਕੱਢੋ ਬਸ ਤੇ ਗੱਲਾਂ ਇਹ ਹੋਣ ਲੰਮੀਆਂ। ਸੋ ਇੱਕ ਸਾਨੂੰ ਪੁਰਾਣੀ ਕੁਛ ਰਹਿਤਲ ਤੇ ਪਲੀਜ਼ ਸੁਣਾ ਦਿਓ। ਚਲੋ ਜੀ ਕਰੋ ਜੀ ਸੁਣਾਓ ਜੀ। ਘਰ ਘਰ ਦੇ ਵਿੱਚ ਪਾਣੀ ਆ ਗਿਆ, ਹਾਂ ਉਹ ਸੁੰਜਾਂ ਪੈ ਗਈਆਂ ਖੂਹੇ ਤੇ, ਹਾਂ ਫਜਰੀ ਆਣ ਕੇ ਬਹਿ ਜਾਂਦੇ ਨੇ ਪੀਪਿਆਂ ਵਾਲੇ ਬੂਹੇ ਤੇ, ਹਾਂ ਤੇ ਕੱਚੇ ਦੁੱਧ ਤੇ ਆਉਂਦੀਆਂ ਸੀ ਜੋ ਹਾਂ ਉਹ ਮਲਾਈਆਂ ਜਾਂਦੀਆਂ ਰਹੀਆਂ। ਹਾਂ ਉਹ ਘੋਲ ਤੇ ਕੌਡੀ ਖੇਡਣੋਂ ਗਿਆ, ਹੁਣ ਲੁਕਣ ਮਚਾਈਆਂ ਜਾਂਦੀਆਂ ਰਹੀਆਂ। ਜਿਹੜੀਆਂ ਘੱਗਰੇ ਪਾਉਂਦੀਆਂ ਸੀ ਹਾਂ ਉਹ ਬੁੱਢੀਆਂ ਮਾਈਆਂ ਜਾਂਦੀਆਂ ਰਹੀਆਂ। ਤੇ ਬੋੜ ਦੀ ਛਾਂ ਵਿੱਚ ਡੱਬ ਨੇ ਪੈ ਗਏ, ਹੂੰ ਉਹ ਸੁੱਕ ਗਏ ਬੇਲੇ ਘਾਵਾਂ ਦੇ। ਹੂੰ ਬੋੜ ਦੀ ਛਾਂ ਵਿੱਚ ਡੱਬ ਨੇ ਪੈ ਗਏ, ਸੁੱਕ ਗਏ ਬੇਲੇ ਘਾਵਾਂ ਦੇ। ਉਹ ਕਿੱਥੇ ਧੀਆਂ ਰਾਣੀਆਂ ਟੁਰ ਗਈਆਂ, ਉਹ ਕਿੱਥੇ ਹੀ ਗੱਭਰੂ ਮਾਵਾਂ ਦੇ। ਆਏ ਹਾਏ ਤੇ ਦੇਸ਼ ਪੰਜਾਬ ਦੀ ਰਹਿਤਲ ਬਦਲੀ, ਹੂੰ ਉਹ ਮਿੱਠੀਆਂ ਵਾਈਆਂ ਜਾਂਦੀਆਂ ਰਹੀਆਂ। ਵਾਈਆਂ ਜਾਂਦੀਆਂ ਰਹੀਆਂ। ਉਹ ਅੱਡਾ ਖੱਡਾ ਖੇਡਣੋਂ ਗਿਆ, ਹੁਣ ਲੁਕਣ ਮਚਾਈਆਂ ਜਾਂਦੀਆਂ ਜਾਂਦੀਆਂ ਰਹੀਆਂ। ਨਵੇਂ ਹੁਣ ਕੰਬਲ ਆ ਗਏ, ਓਏ ਲੇਫ ਤਲਾਈਆਂ ਜਾਂਦੀਆਂ ਰਹੀਆਂ। ਹਾਏ 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 ਮਾਲ ਹਰਾਮ ਦਾ ਖਾਈ ਜਾਂਦੇ, ਉਹ ਨੇਕ ਕਮਾਈਆਂ ਜਾਂਦੀਆਂ ਰਹੀਆਂ। ਘੋਲ ਤੇ ਕੌਡੀ ਖੇਡਣੋਂ ਗਿਆ, ਹੁਣ ਲੁਕਣ ਮਚਾਈਆਂ ਜਾਂਦੀਆਂ ਜਾਂਦੀਆਂ ਰਹੀਆਂ। ਜਿਹੜੀਆਂ ਘੱਗਰੇ ਪਾਉਂਦੀਆਂ ਸੀ ਉਹ ਬੁੱਢੀਆਂ ਮਾਈਆਂ ਜਾਂਦੀਆਂ ਰਹੀਆਂ। ਜਿੰਨਾਂ ਚੋਂ ਮਾਂ ਦਿਸਦੀ ਸੀ ਓਏ ਮਾਸੀਆਂ ਤਾਈਆਂ ਜਾਂਦੀਆਂ ਰਹੀਆਂ। ਤੇ ਕਿਸੇ ਹਾਲ ਵਿੱਚ ਸ਼ੁਕਰ ਨਹੀਂ ਕਰਨਾ, ਉਹ ਕਿਹਨੇ ਸਬਕ ਪੜ੍ਹਾ ਦਿੱਤਾ ਏ। ਅੱਜ ਦੀ ਇਸ ਹਿਰਸ ਜ਼ਾਲਮ ਨੇ ਓਏ ਵੀਰ ਨਾਲ ਵੀਰ ਲੜਾ ਦਿੱਤਾ। ਜਿਹੜੀਆਂ ਮਾਵਾਂ ਵਰਗੀਆਂ ਸਨ ਹੁਣ ਉਹ ਭਰਜਾਈਆਂ ਜਾਂਦੀਆਂ ਰਹੀਆਂ। ਓਏ ਹੋਏ ਹੋਏ ਅੱਡਾ ਖੱਡਾ ਖੇਡਣ ਗਿਆ, ਹੁਣ ਲੁਕਣ ਮਚਾਈਆਂ ਜਾਂਦੀਆਂ ਰਹੀਆਂ। ਤੇ ਸਰਦਾਰ ਇਹ ਕਹਿੰਦਾ ਸੀ ਮੇਵਾ ਸਿੰਘ, ਹਾਂਜੀ ਉਹ ਕਹਿੰਦਾ ਯਾਰ ਅਸੀਂ ਤੇ ਭਰਜਾਈ ਇੱਕ ਐਸਾ ਸਾਕ ਆ ਜਿਹ ਚ ਦੋ ਰਿਸ਼ਤੇ ਮੰਨਦੇ ਆ, ਮਾਂ ਤੇ ਜੇ ਵੱਡੀ ਆ ਤੇ ਮਾਂ ਬਰਾਬਰ ਹੈ, ਹਾਂ ਛੋਟੀ ਆ ਤੇ ਭੈਣ ਬਰਾਬਰ ਹੈ। ਬਰਾਬਰ। ਉਹਨੇ ਕਿਹਾ ਅੱਲਾ ਦੀ ਕਸਮ ਹੈ ਪੂਰੀ ਕਾਇਨਾਤ 'ਚ ਅੱਲਾ ਦੀ ਜ਼ਾਤ ਨੇ ਇਸ ਤੋਂ ਵੱਧ ਗੈਰਤ ਵਾਲੇ ਰਿਸ਼ਤੇ ਹੀ ਕੋਈ ਨਹੀਂ ਬਣਾਏ। ਹਾਏ ਹਾਏ ਹਾਏ। ਮਾਂ ਤੇ ਭੈਣ ਦੋ ਐਸੇ ਰਿਸ਼ਤੇ ਆ ਜਿਨ੍ਹਾਂ ਤੇ ਇਸ ਕਾਇਨਾਤ ਦੀ ਬੁਨਿਆਦ ਖੜੀ ਹੈ। ਸਹੀ ਗੱਲ ਆ। ਅਗਰ ਇਹ ਦੋ ਰਿਸ਼ਤਿਆਂ ਦਾ ਤਕੱਦਸ ਖਤਮ ਹੋ ਜਾਵੇ, ਉਹਨੇ ਕਿਹਾ ਮੈਨੂੰ ਕਸਮ ਆ ਗੁਰੂ ਦੀ, ਇੱਕ ਲਮੇ ਤੋਂ ਪਹਿਲੇ ਸੂਰਜ ਮਗਰਬ 'ਚ ਚੜਾਏਗਾ। ਓਏ ਹੋਏ ਹੋਏ ਬਹੁਤ ਵੱਡੀ ਗੱਲ ਆ। ਇਹਨਾਂ ਦੋ ਰਿਸ਼ਤਿਆਂ ਦਾ ਤਕੱਦਸ ਭਮਾਲ ਹੋ ਜਾਵੇ। ਔਰ ਉਹਨੇ ਕਿਹਾ ਜੀ ਇਹ ਦੋ ਰਿਸ਼ਤੇ ਐਸੇ ਆ, ਇਹ ਨਾ ਹੁੰਦੇ, ਉਹਨੇ ਕਿਹਾ ਅੱਲਾ ਦੀ ਕਸਮ ਹੈ ਬਗੈਰਤ ਦੀ ਪਹਿਚਾਣ ਹੀ ਨਾ ਹੁੰਦੀ। ਪਹਿਚਾਣ ਹੀ ਨਾ ਹੁੰਦੀ, ਗੈਰਤ ਤੇ ਬਗੈਰਤ ਦੀ ਪਹਿਚਾਣ ਨਾ ਹੁੰਦੀ ਨਾ। ਸਹੀ ਗੱਲ ਆ। ਪਤਾ ਹੀ ਨਾ ਲੱਗਦਾ ਗੈਰਤ ਕਿਹਨੂੰ ਕਹਿੰਦੇ ਆ। ਬਹੁਤ ਵੱਡੀ ਗੱਲ ਆ। ਅਗਰ ਇਹ ਦੋ ਰਿਸ਼ਤੇ ਨਾ ਹੁੰਦੇ, ਬਹੁਤ ਉਹਨੇ ਕਿਹਾ ਦੋਵੇਂ ਰਿਸ਼ਤੇ ਭਰਜਾਈ 'ਚ ਲੁਕੇ ਹੋਏ ਆ। ਵੱਡੀ ਗੱਲ ਕਰਤੀ ਹੈ। ਔਰ ਜਿੰਨੀ ਦੇਰ ਤੱਕ ਅਸੀਂ ਭਰਜਾਈਆਂ ਦਾ ਤਕੱਦਸ ਰੱਖਿਆ, ਅੱਲਾ ਦੀ ਕਸਮ ਹੈ ਘਰ ਜੁੜੇ ਰਹੇ। ਇਹ ਪਾੜਾ ਉਦੋਂ ਦੀਆਂ ਪਈਆਂ ਜਦੋਂ ਦਾ ਇਹ ਕੰਮ ਖਤਮ ਹੋਇਆ। ਕੰਮ ਖਤਮ ਹੋ ਗਿਆ। ਉਦੋਂ ਦਾ ਅਸੀਂ ਫੀਤੀ ਹੋ ਗਏ, ਤੀਲਾ ਹੋ ਗਏ। ਆਰ ਲੋਹਾਰ ਸਾਹਿਬ ਜਦੋਂ ਲੰਘਦੇ ਹੁੰਦੇ ਸੀ ਨਾ, ਖੁੱਲਾ ਵਿਹੜਾ ਵੇਖਦੇ ਹੁੰਦੇ ਸੀ, ਉਹਦਾ ਡਰਾਈਵਰ ਸੀ ਨੰਨਾ, ਤੇ ਨੰਨੇ ਨੂੰ ਕਹਿੰਦੇ ਹੁੰਦੇ ਸੀ ਮਾਂ ਹੀ ਹੋਇਆ ਬ੍ਰੇਕ ਲਾ, ਹਜੇ ਤੱਕ ਇਸ ਵਿਹੜੇ 'ਚ ਕੰਧਾ ਨਹੀਂ ਵੱਜਿਆ, ਪਾਣੀ ਮੰਗ ਕੇ ਪੀ ਲਈਏ। ਅੱਲਾ ਦੀ ਕਸਮ ਉਹਨੇ ਕਹਿਣਾ ਇੱਥੇ ਯਕੀਨਨ ਬਰਕਤ ਵਾਲੇ ਲੋਕ ਵੱਸਦੇ ਹੀ ਹੋ। ਇਸ ਘਰ ਦਾ ਉਹਨੇ ਕਹਿਣਾ ਪਾਣੀ ਘਿਓ ਤੋਂ ਵੱਧ ਫਾਇਦਾ ਦੇਗਾ। ਆਬੇ ਹਯਾਤ ਆ ਇਸ ਘਰ ਦਾ ਪਾਣੀ, ਆਬੇ ਜ਼ਮਜ਼ਮ ਆ ਇਸ ਘਰ ਦਾ ਪਾਣੀ, ਕਿਉਂਕਿ ਇੱਥੇ ਪਿਆਰ ਕਰਨ ਵਾਲੇ ਲੋਕ ਵੱਸਦੇ ਆ। ਪਿਆਰ ਕਰਨ ਵਾਲੇ ਇੱਥੇ ਹਜੇ ਤੱਕ ਦੀਵਾਰਾਂ ਨਹੀਂ ਵੱਜੀਆਂ। ਜਿੱਥੇ ਕੰਧ ਵੱਜ ਗਈ ਉਹ ਘਰ ਮੁੱਕ ਗਿਆ। ਪਿਆਰ ਸਾਹਿਬ ਕਹਿਣਾ ਇਹ ਦੀਵਾਰਾਂ ਪਹਿਲੇ ਦਿਲ 'ਚ ਵੱਜਦੀਆਂ, ਫਿਰ ਜ਼ਮੀਨ ਤੇ ਵੱਜਦੀਆਂ, ਫਿਰ ਘਰਾਂ ਦੇ ਬਟਵਾਰੇ ਹੁੰਦੇ ਆ। ਸਹੀ ਗੱਲ। ਪਹਿਲੇ ਇਹ ਦਿਲਾਂ 'ਚ ਵੱਜਦੀਆਂ। ਉਹੀ ਦਿਲਾਂ ਵਾਲੀਆਂ ਦੀਵਾਰਾਂ ਹੀ ਬਾਹਰ ਨਿਕਲ ਕੇ ਜ਼ਮੀਨ ਤੇ ਵੱਜ ਜਾਂਦੀਆਂ। ਸਹੀ ਗੱਲ ਆ। ਤੇ ਇਹ ਜਦੋਂ ਦਾ ਅਸੀਂ ਇਹ ਤਕੱਦਸ ਛੱਡ ਦਿੱਤਾ ਨਾ, ਉਦੋਂ ਦਾ ਅਸੀਂ ਪਿੱਛੇ ਚਲੇ ਗਏ ਆ। ਰਿਸ਼ਤਿਆਂ ਦਾ ਤਕੱਦਸ ਬੜੀ ਬਾਤ ਆ ਜੀ। ਸਹੀ ਗੱਲ ਆ। ਸੋ ਬਾਕੀ ਜੀ ਬਹੁਤ ਸ਼ੁਕਰੀਆ ਤੁਹਾਡਾ, ਸਭ ਤੋਂ ਵੱਡੀ ਮੈਂ ਕਹਿੰਦਾ ਮੈਂ ਅੱਜ ਬੋਲਿਆ ਹੀ ਨਹੀਂ, ਮੈਨੂੰ ਬੋਲਣ ਦੀ ਲੋੜ ਹੀ ਨਹੀਂ ਪਈ, ਕਿਉਂਕਿ ਮੈਨੂੰ ਸੁਣ ਕੇ ਨਾ ਸਵਾਦ ਆ। ਤੁਸੀਂ ਮੈਨੂੰ ਬੈਠੇ ਹੋਣਾ, ਮੈਂ ਚੁੱਪ ਕਹਿੰਦੇ ਨਾ ਸੁਣ ਬੁੱਕ ਮੁੰਨ ਕੀ ਮੈਂ ਉਹ ਵਾਲਾ ਬੈਠਾ ਰਿਹਾ ਬਸ ਐਂ ਜੇ ਕਰਕੇ ਵੀ ਬਸ ਅੱਜ ਭਾਈ ਨੂੰ ਸੁਣਨਾ। ਸੋ ਬਹੁਤ ਜ਼ਿਆਦਾ ਸਵਾਦ ਆਇਆ। ਮੈਂ ਤਾਂ ਸੋਚਿਆ ਸੀ ਕਿ ਗੱਲਾਂ ਸਾਡੀਆਂ ਥੋੜ੍ਹੀਆਂ ਹੋਣਗੀਆਂ, ਪਰ ਗੱਲਾਂ ਜਦੋਂ ਗੱਲਾਂ ਵਾਲੇ ਬੈਠੇ ਹੋਣ ਤਾਂ ਫਿਰ ਗੱਲ ਚੋਂ ਗੱਲ ਨਿਕਲਦੀ ਰਹਿੰਦੀ ਆ। ਉਹ ਕਹਿੰਦੇ ਨਾ ਜੀ ਗੱਲ ਛਡਾਵੇ, ਗੱਲ ਫਸਾਵੇ, ਗੱਲ ਰਵਾਵੇ, ਗੱਲ ਹਸਾਵੇ, ਗੱਲ ਲੈ ਜਾਵੇ, ਗੱਲ ਲਿਆਵੇ, ਗੱਲ ਫੜਾਵੇ, ਗੱਲ ਛਡਾਵੇ। ਜਿਹਦੇ ਕੋਲ ਨਾ ਗੱਲ ਹੋਵੇ ਉਹਦੇ ਕੋਲ ਨਾ ਜੀਣ ਦਾ ਵੱਲ ਹੋਵੇ। ਹਾਏ 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 ਹਾਏ। ਗੱਲਾਂ ਦੇਖੋ ਫਿਰ ਗੱਲ ਤੇ ਉੱਤੋਂ ਗੱਲ ਹੈ। ਕਹਿੰਦੇ ਗੱਲਾਂ ਕਰਨ ਲਈ ਕੀਤੀਆਂ ਬਹੁਤ ਗੱਲਾਂ, ਇੱਕ ਗੱਲ ਦੀ ਨਹੀਂ ਸਿਆਣ ਕੀਤੀ। ਤੂੰ ਕੌਣ ਤੇ ਕਿਹਨੇ ਘੱਲਿਆ, ਇਸ ਗੱਲ ਦੀ ਨਹੀਂ ਪਹਿਚਾਣ ਕੀਤੀ। ਜਾ ਗੱਲ ਖੋਲ ਕੇ ਪੁੱਛ ਲਾ ਆਰਫਾਂ ਨੂੰ, ਜਿਨ੍ਹਾਂ ਖੋਲ ਕੇ ਗੱਲ ਅਰਫਾਨ ਕੀਤੀ। ਉਹਨੇ ਕਿਹਾ ਜਦੋਂ ਗੱਲ ਮਾਹੀ ਦੀ ਛੇੜ ਦਈਏ, ਦੂਜੀ ਗੱਲ ਕੋਈ ਨੇੜੇ ਢੁੱਕਦੀ ਨਹੀਂ। ਭਾਵੇਂ ਦੁਨੀਆ ਸਾਰੀ ਰਹਿ ਲਿਖਦੀ, ਸਿਫਤ ਯਾਰ ਮੇਰੇ ਦੀ ਲੁਕਦੀ ਨਹੀਂ।
ਤੇ ਮੱਖਣ ਜੱਟਾ ਤੂੰ ਗੱਲ ਮੁਕਾ ਸਜਣਾ ਹਾਂ। ਮੂੰਹ ਆਈ ਗੱਲ ਕਦੀ ਰੁਕਦੀ ਨਹੀਂ। ਤੇ ਮੱਖਣ ਜੱਟਾ ਬੰਦਾ ਮੁੱਕ ਜਾਂਦਾ, ਇਹ ਗੱਲ ਕਦੀ ਵੀ ਮੁੱਕਦੀ ਗੱਲ ਨਹੀਂ ਮੁੱਕਦੀ। ਸੋ ਖੈਰ ਅਸੀਂ ਸਾਡੀ ਗੱਲ ਨਹੀਂ ਮੁੱਕਣੀ, ਗੱਲਾਂ ਨਹੀਂ ਸਾਡੀਆਂ ਮੁੱਕਣੀਆਂ। ਇਹ ਗੱਲਾਂ ਦਾ ਜਿਹੜਾ ਅਸੀਂ ਪੋਟਲਾ ਜੋ ਕਹਿ ਸਕਦੇ ਵੀ ਗੱਲਾਂ ਦੀ ਜਿਹੜੀ ਗੰਢ ਅਸੀਂ ਖੋਲੀ ਆ, ਇਹ ਖੁੱਲੀ ਹੀ ਰਹਿਣੀ ਆ, ਇਹ ਕਦੇ ਮੁੱਕ ਨਹੀਂ ਸਕਦੀ। ਸੋ ਬਸ ਸਾਨੂੰ ਇਸ ਵੀਡੀਓ ਨੂੰ ਇਜਾਜ਼ਤ ਦਿਓ। ਅੱਜ ਦੀ ਜਿਹੜੀ ਇਹ ਵਲੌਗ ਆ, ਅੱਜ ਦਾ ਜਿਹੜਾ ਇਹ ਜਿਹੜੀ ਬੈਠਕ ਆ, ਜਿਹੜੀ ਅੱਜ ਦੀ ਸਾਂਝ ਆ, ਉਹ ਅਸੀਂ ਫਿਲਹਾਲ ਵੀਡੀਓ ਦੇ ਵਿੱਚ ਇੱਥੋਂ ਤਾਈਂ ਅਸੀਂ ਐਂਡ ਕਰਦੇ ਹਾਂ, ਖ਼ਤਮ ਕਰਦੇ ਹਾਂ। ਸੋ ਦਿਓ ਇਜਾਜ਼ਤ, ਰੱਬ ਰਾਖਾ। ਬਾਕੀ ਟਾਈਮ ਇਨਸ਼ਾਅੱਲਾ ਕੱਢਾਂਗੇ ਕਿਸੇ ਦਿਨ, ਬੜੇ ਸੁਥਰੇ ਤਰੀਕੇ ਨਾਲ ਗੱਲਾਂ ਬਾਤਾਂ ਖੁੱਲ੍ਹ ਕੇ ਸਾਰੀਆਂ ਤੁਹਾਡੇ ਰੂਬਰੂ ਵੀ ਕਰਾਂਗੇ ਤੇ ਅਸੀਂ ਵੀ ਸੁਣਾਂਗੇ। ਬਹੁਤ ਸ਼ੁਕਰੀਆ ਜੀ।